सोशल मीडिया के राही सिख मनां दे उत्ते सहजे सहजे इहो जिहा असर पाउणा कि सिख जिहड़ी नवीं नौजवान पनीरी है साडी वो सिख विश्वासां तो सिख सिद्धांतां तो सिख इतिहास तो सिख फलसफे तो बागी हुंदी जावे। ਉਹਨੂੰ मतलब कि लगे भी ककारां दी की लोड़ आ, अमृत छकण दी की लोड़ आ, पानी ते बाणे दी की लोड़ आ। वैसे ही घोन मोन हो के जे असीं दिलों साफ ते शुद्ध आ ते गुरु घर जांदे आ ते बस बंदे नूं जात पात जां ब्राह्मणवाद दे ਉਹ ਸਾਰੇ कर्मकांड ਜਿਹੜੇ गुरु पातशाह ने ਸਾਡੇ ਤੋਂ ਸਾਨੂੰ ਉਹ ਧੋਤਾ ਸਾਨੂੰ ਮੁਕਤ ਕਰ ਦਿੱਤਾ ਔਰ ਸਾਡੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਕੱਢ ਦਿੱਤਾ ਸੀ। ਉਹ ਸਾਨੂੰ ਸਹਿਜੇ ਸਹਿਜੇ ਬੜੇ ਸਲੀਕੇ ਨਾਲ ਬੜੇ ਮਾਸੂਮੀਅਤ ਭਰੇ ਬੜੇ ਖੂਬਸੂਰਤ ਤਰੀਕੇ ਨਾਲ ਸਾਨੂੰ ਸਾਰਾ ਕੁਝ ਫਿਰ ਦੁਬਾਰਾ ਦਿੱਤਾ ਜਾ ਰਿਹਾ। ਦੇਖਾਂ ਜਿਹੜੀਆਂ ਸਾਡੀ ਕੌਮ ਦੀਆਂ ਸੰਸਥਾਵਾਂ ਨੇ ਪਲੇਟਫਾਰਮ ਨੇ ਇਹਨਾਂ ਸਾਰਿਆਂ ਨੂੰ ਸਿਆਸੀ ਜਿਹੜਾ ਜ਼ਹਿਰ ਆ ਉਹਨੇ ਡੰਗਿਆ ਹੋਇਆ ਤੇ ਜਿਹੋ ਜਿਹਾ ਕੰਮਕਾਰ ਜਿਹੋ ਜਿਹੀ ਗੱਲ ਉੱਥੋਂ ਬਣਨੀ ਚਾਹੀਦੀ ਸੀ ਉਵੇਂ ਨਹੀਂ ਬਣ ਰਹੀ। ਇਹਦੇ ਉਲਟ ਸਗਾ ਤੇ ਵਾਪਰ ਰਿਹਾ ਕਿ ਕਈ ਚੀਜ਼ਾਂ ਜਿਹੜੀਆਂ ਨੇ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਦੁਸ਼ਮਣ ਦੀ ਬੋਲੀ ਬੋਲ ਰਹੀਆਂ ਨੇ ਜਿਵੇਂ ਆਰਐਸਐਸ ਦੇ ਅਧਿਕਾਰ ਵਿੱਚ ਹੀ ਚਲੇ ਗਈਆਂ। ਅੱਜ ਅਕਾਲੀ ਹੋਣ ਦੇ ਅਰਥ ਇਹ ਨਹੀਂ ਰਹੇ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਅੱਜ ਅਕਾਲੀ ਹੋਣ ਦੇ ਅਰਥ ਇਹ ਬਣ ਗਏ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਪ੍ਰਤੀ ਵਫਾਦਾਰੀ ਰੱਖਣੀ ਆ, ਚਾਹੇ ਦੁਨੀਆ ਮਰਦੀ ਆ ਮਰੇ, ਸਿੱਖੀ ਡੁੱਬਦੀ ਆ ਜਾਂ ਤਰਦੀ ਆ ਜਾਂ ਸਿੱਖ ਫਲਸਫੇ ਉੱਤੇ ਕੋਈ ਅਟੈਕ ਹੁੰਦਾ, ਆਪਾਂ ਆਪਣੀਆਂ ਵੋਟਾਂ ਨਹੀਂ ਖਰਾਬ ਹੋਣ ਦੇਣੀਆਂ। ਜਿਹੜੇ ਗੈਰ ਪੰਜਾਬੀ ਜਾਂ ਭਈਏ ਜਾਂ ਯੂਪੀ ਬਿਹਾਰ ਦੇ ਲੋਕ ਨੇ ਜਿਹੜੇ ਇੱਥੇ ਰਹਿ ਕੇ ਰੋਜੀ ਰੋਟੀ ਕਮਾ ਰਹੇ ਨੇ ਉਹਨਾਂ ਦੇ ਅੱਜ ਕੱਲ੍ਹ ਦਿਮਾਗ ਵਿੱਚ ਇਹ ਗੱਲ ਪੂਰੀ ਤਰ੍ਹਾਂ ਫਸ ਗਈ ਆ ਵੀ ਅਸੀਂ ਤਾਂ ਬੜੇ ਖੱਬੀ ਖਾਨ ਆ। ਜਿਹੜੇ ਪੰਜਾਬ ਦੇ ਅਸਲ ਵਾਸੀ ਲੋਕ ਨੇ ਸਿੱਖ ਜਿਹੜੇ ਨੇ ਇਹਨਾਂ ਦੀ ਕੋਈ ਬਹੁਤੀ ਪ੍ਰਵਾਹ ਕਰਨ ਦੀ ਲੋੜ ਨਹੀਂ। ਜਦੋਂ ਬਾਹਲਾ ਚੜਫੜ ਕਰਨ ਜਾਂ ਕੋਈ ਗੱਲ ਤੇ ਟੋਕਾ ਟਾਕੀ ਕਰਨ ਉਹ ਗੱਲ ਸੱਚੀ ਆ ਝੂਠੀ ਆ ਉਹਨਾਂ ਸੁਣੋ ਚੁੱਪ ਕਰਕੇ ਚੇਪੜ ਦੋ। ਕਦੇ ਕਿਸੇ ਥਾਂ ਦੇ ਉੱਤੇ ਕਿਸੇ ਬਜ਼ੁਰਗ ਸਿੱਖ ਦਾ ਕਟਾਪਾ ਚਾੜਿਆ ਜਾ ਰਿਹਾ ਭਈਆਂ ਵੱਲੋਂ, ਕਿਸੇ ਥਾਂ ਦੇ ਉੱਤੇ ਕੋਈ ਰਿਟਾਇਰ ਫੌਜੀ ਜੇ ਆਪਦੀ ਰੋਜੀ ਰੋਟੀ ਦਾ ਜੁਗਾੜ ਕਰਨ ਲਈ ਗੰਨੇ ਦੇ ਰਾਹ ਦੀ ਉੱਥੇ ਰੇਹੜੀ ਲਾਉਣੀ ਚਾਹੁੰਦਾ ਤਾਂ ਉਹਨੂੰ ਯੂਪੀ ਬਿਹਾਰ ਦੀ ਬਿਹਾਰਨ ਕੁੜੀ ਜਿਹੜੀ ਆ ਉਹ ਗੰਦੀਆਂ ਗਾਲਾਂ ਕੱਢ ਰਹੀ ਆ ਕਿ ਤੇਰੀ ਜ਼ਰੂਰਤ ਕਿਵੇਂ ਪੈ ਗਈ, ਤੂੰ ਕਿਵੇਂ ਰੇਹੜੀ ਲਾ ਲੇਗਾ। ਉਹੀ ਲੋਕ ਜਿਹੜੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਸਾਡਾ ਹੱਕ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੇ ਰੋਜੀ ਰੋਟੀ ਦੇ ਸਾਧਨਾਂ ਉੱਤੇ ਵੀ ਹੁਣ ਪੰਜਾਬੀਆਂ ਦਾ ਪਹਿਲਾ ਹੱਕ ਨਹੀਂ ਹੈ। ਫਿਰ ਕਿਹਦਾ? ਉਹ ਕਹਿੰਦੇ ਜੀ ਗੈਰ ਪੰਜਾਬੀਆਂ ਦਾ। ਜਿਹੜੇ ਗੋਰੇ ਅੱਜ ਸਾਰੇ ਸੰਸਾਰ ਦੇ ਵਿਦਿਅਕ ਸਿਸਟਮ ਨੂੰ ਕਹਿੰਦੇ ਅੰਗਰੇਜ਼ੀ ਬਿਨਾਂ ਗੱਲ ਨਹੀਂ ਬਣਨੀ, ਸਾਰੇ ਸੰਸਾਰ ਵਿੱਚ ਇਹ ਗੱਲ ਚੱਲੀ ਤੇ ਉਹ ਵੀ ਕਾਇਲ ਹੋਏ ਫਿਰਦੇ ਸੀ ਕਿ ਇਹ ਕਿੰਨਾ ਕਮਾਲ ਦਾ ਸਿਸਟਮ ਆ ਕਿ ਜਦੋਂ ਗੋਰਿਆਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਕਿਰਪਾਨ ਆ ਜੇ ਕੋਈ ਉਹ ਦਿੰਦਾ ਉਹਦੇ ਤਾਂ ਪੈਸੇ ਘੱਟ ਮਿਲਣਗੇ ਪਰ ਜਿਹੜਾ ਪੰਜਾਬੀ ਦਾ ਗੁਰਮੁਖੀ ਦਾ ਕਾਇਦਾ ਆ ਉਹਦੇ ਪੈਸੇ ਵੱਧ ਮਿਲਣਗੇ। ਪੰਜਾਬ ਦੇ ਵਿਦਿਅਕ ਸਿਸਟਮ ਨੂੰ, ਪੰਜਾਬ ਦੀ ਵਿਦਿਆ ਨੀਤੀ ਨੂੰ, ਪੰਜਾਬ ਦੇ ਕਾਇਦਿਆਂ ਨੂੰ ਪੰਜਾਬੀਆਂ ਨੂੰ ਜੀ ਤੋਂ ਊੜਾ ਸਿੱਖਣਾ ਉਹ ਸਾਰੇ ਕਾਸੇ ਨੂੰ ਨਸ਼ਟ ਕਰਕੇ ਜੋ ਕੁਝ ਸਾਨੂੰ ਦਿੱਤਾ ਗਿਆ ਉਹਦੀ ਬਦੌਲਤ ਅਸੀਂ ਕੀ ਬਣ ਗਏ। ਅਸੀਂ ਕਦੇ ਬਾਗੀ ਜਾਂ ਬਾਦਸ਼ਾਹ ਦੀ ਪਰੰਪਰਾ ਤੇ ਖੜੇ ਹੁੰਦੇ ਸੀ ਪਰ 1947 ਤੋਂ ਬਾਅਦ ਨਾ ਅਸੀਂ ਬਾਗੀ ਰਹੇ ਤੇ ਨਾ ਅਸੀਂ ਬਾਦਸ਼ਾਹ ਬਣੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਵਿੱਚ ਨੈਰੇਟਿਵ ਦੀ ਲੜਾਈ, ਬਰਤਾਂਤ ਸਿਰਜਣ ਦੀ ਜਿਹੜੀ ਲੜਾਈ ਆ ਉਹਦੇ ਬਾਰੇ ਸਾਡੀ ਕੌਮ ਨੂੰ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਆ। ਆਪਾਂ ਸੁਚੇਤ ਹੈ ਤਾਂ ਹੈਗੇ ਪਰ ਜਿੰਨੇ ਹੋਣੇ ਚਾਹੀਦੇ ਆ ਓਨੇ ਨਹੀਂ। ਅਸੀਂ ਜਦੋਂ ਵੀ ਕੋਈ ਸਿੱਖ ਕੌਮ ਦੇ ਜਾਂ ਸਿੱਖ ਫਲਸਫੇ ਦੇ ਉੱਤੇ ਕੋਈ ਹਮਲਾ ਹੁੰਦਾ, ਕੋਈ ਫਿਲਮ ਆਉਂਦੀ ਆ, ਕੋਈ ਗਾਣਾ ਆਉਂਦਾ ਹੈ, ਕੋਈ ਕਿਤਾਬ ਆਉਂਦੀ ਆ ਜਾਂ ਕਿਸੇ ਵਿਅਕਤੀ ਵੱਲੋਂ ਕਿਸੇ ਬਿਆਨ ਦੇ ਰਾਹੀਂ ਸਾਡੀ ਕੌਮ ਦੇ ਹਿੱਤ ਦੇ ਖਿਲਾਫ ਕੋਈ ਗੱਲ ਕੀਤੀ ਜਾਂਦੀ ਹੈ ਆਪਾਂ ਠੋਕਵਾਂ ਵਿਰੋਧ ਦਾ ਕਰਦੇ ਆ ਤੇ ਕਰਦੇ ਰਹਾਂਗੇ। ਪਰ ਸਾਨੂੰ ਅੱਜ ਦੇ ਹਿਸਾਬ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਣ ਦੀ ਲੋੜ ਆ ਜਿਹਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਮਨਾਂ ਦੇ ਉੱਤੇ ਸਹਿਜੇ ਸਹਿਜੇ ਇਹੋ ਜਿਹਾ ਅਸਰ ਪਾਉਣਾ ਕਿ ਸਿੱਖ ਜਿਹੜੀ ਨਵੀਂ ਨੌਜਵਾਨ ਪਨੀਰੀ ਆ ਸਾਡੀ ਉਹ ਸਿੱਖ ਵਿਸ਼ਵਾਸਾਂ ਤੋਂ
ਸਿੱਖ ਸਿਧਾਂਤਾਂ ਤੋਂ, ਸਿੱਖ ਇਤਿਹਾਸ ਤੋਂ, ਸਿੱਖ ਫਲਸਫੇ ਤੋਂ ਬਾਗੀ ਹੁੰਦੀ ਜਾਵੇ। ਉਹਨੂੰ ਮਤਲਬ ਕਿ ਲੱਗੇ ਵੀ ਕਕਾਰਾਂ ਦੀ ਕੀ ਲੋੜ ਆ, ਅੰਮ੍ਰਿਤ ਛਕਣ ਦੀ ਕੀ ਲੋੜ ਆ, ਬਾਣੀ ਤੇ ਬਾਣੇ ਦੀ ਕੀ ਲੋੜ ਆ। ਵੈਸੇ ਹੀ ਘੋਣ ਮੋਨ ਹੋ ਕੇ ਜੇ ਅਸੀਂ ਦਿਲੋਂ ਸਾਫ਼ ਤੇ ਸ਼ੁੱਧ ਆ ਤੇ ਗੁਰੂ ਘਰ ਜਾਂਦੇ ਆ ਤੇ ਬਸ ਮਤਲਬ ਕਿ ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਜੋ ਬਖਸ਼ਿਸ਼ ਹੋਈ ਆ 10 ਪਾਤਸ਼ਾਹੀਆਂ ਦੀ, ਉਹ ਸਾਰੀ ਬਖਸ਼ਿਸ਼ ਉਹਦੇ ਕੋਲੋਂ ਛੁਡਵਾਉਣੀ ਤੇ ਉਹਨੂੰ ਇਹੋ ਜਿਹਾ ਬੰਦਾ ਬਣਾਉਣਾ ਜਿਹੋ ਜਿਹਾ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਦੇ ਮਨੁੱਖ ਜਿਹੜੇ ਸੀ ਉਵੇਂ ਦਾ। ਤੇ ਇਵੇਂ ਹੀ ਬੰਦੇ ਨੂੰ ਜਾਤ ਪਾਤ ਜਾਂ ਬ੍ਰਾਹਮਣਵਾਦ ਦੇ ਉਹ ਸਾਰੇ ਕਰਮ ਕਾਂਡ ਜਿਹੜੇ ਗੁਰੂ ਪਾਤਸ਼ਾਹ ਨੇ ਸਾਡੇ ਤੋਂ ਸਾਨੂੰ ਉਹ ਧੋਤਾ, ਸਾਨੂੰ ਮੁਕਤ ਕਰ ਦਿੱਤਾ ਔਰ ਸਾਡੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਕੱਢ ਦਿੱਤਾ ਸੀ, ਉਹ ਸਾਨੂੰ ਸਹਿਜੇ ਸਹਿਜੇ ਬੜੇ ਸਲੀਕੇ ਨਾਲ, ਬੜੇ ਮਾਸੂਮੀਅਤ ਭਰੇ, ਬੜੇ ਖੂਬਸੂਰਤ ਤਰੀਕੇ ਨਾਲ ਸਾਨੂੰ ਸਾਰਾ ਕੁਝ ਫਿਰ ਦੁਬਾਰਾ ਦਿੱਤਾ ਜਾ ਰਿਹਾ ਔਰ ਆਪਾਂ ਬੜਾ ਕੁਝ ਉਹ ਕਰ ਰਹੇ ਹਾਂ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਮਨਾ ਕੀਤਾ ਸੀ। ਮੈਂ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਖਾਤਿਆਂ ਦੇ ਉੱਤੇ ਜਿਨ੍ਹਾਂ ਦੀ ਬੜੀ ਚਰਚਾ ਰਹਿੰਦੀ ਆ ਉਹਨਾਂ ਦੇ ਉੱਤੇ ਨਜ਼ਰਸਾਨੀ ਕੀਤੀ ਤੇ ਮੈਂ ਇੱਕ ਗੱਲ ਉਹਦੇ 'ਚ ਇਹ ਲੱਭੀ ਵੀ ਇਹ ਸਾਰੇ ਦੇ ਸਾਰੇ ਖਾਤੇ ਜਿਹੜੇ ਨੇ ਫੇਸਬੁੱਕ ਦੇ ਉੱਤੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ, ਇਹ ਬੜੀ ਸ਼ਿੱਦਤ ਨਾਲ, ਬੜੀ ਦ੍ਰਿੜਤਾ ਦੇ ਨਾਲ ਆਪਦੀ ਗੱਲ ਕਹਿੰਦੇ ਆ ਤੇ ਉਹ ਗੱਲ ਦੇ ਮਗਰ ਲੱਗ ਕੇ ਕੋਈ ਵੀ ਬੰਦਾ ਸਿੱਖੀ ਤੋਂ ਬਾਗੀ ਹੋ ਸਕਦਾ। ਉਹ ਬੰਦਾ ਕਾਮਰੇਡ ਬਣ ਜਾਵੇ, ਤਰਕਸ਼ੀਲ ਬਣ ਜਾਵੇ, ਉਹ ਬੰਦਾ ਨਾਸਤਕ ਬਣ ਜਾਵੇ, ਉਹ ਕੁਛ ਮਰਜ਼ੀ ਬਣ ਜਾਵੇ, ਪਰ ਉਹਦੇ ਕੋਲੋਂ ਸਿੱਖੀ ਖੋਹਣ ਦੇ ਲਈ ਇਹ ਸਾਰਾ ਕੁਝ ਬੜੇ ਜਿਹੜਾ ਹੈਗਾ ਗਹਿ ਗੱਡਵੇਂ ਤਰੀਕੇ ਨਾਲ ਕੀਤਾ ਜਾ ਰਿਹਾ। ਤੇ ਸਾਡੀ ਸਿੱਖ ਕੌਮ ਦੇ ਜਿਹੜੇ ਪਲੇਟਫਾਰਮ ਨੇ, ਆਪਾਂ ਨੂੰ ਸਭ ਨੂੰ ਪਤਾ ਕਿ ਸਿਆਸੀ ਭਲਵਾਨਾਂ ਨੇ ਕਿਵੇਂ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਅਕਾਲ ਤਖਤ ਸਾਹਿਬ ਦਾ, ਇਹ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ ਤੇ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ, ਦਮਦਮੀ ਟਕਸਾਲ, ਚੀਫ ਖਾਲਸਾ ਦੀਵਾਨ, ਅਖੰਡ ਕੀਰਤਨੀ ਜਥਾ ਤੇ ਹੋਰ ਅਨੇਕਾਂ ਹੀ ਜਿਹੜੀਆਂ ਸਾਡੀ ਕੌਮ ਦੀਆਂ ਸੰਸਥਾਵਾਂ ਨੇ, ਪਲੇਟਫਾਰਮ ਨੇ, ਇਹਨਾਂ ਸਾਰਿਆਂ ਨੂੰ ਸਿਆਸੀ ਜਿਹੜਾ ਜ਼ਹਿਰ ਆ ਉਹਨੇ ਡੰਗਿਆ ਹੋਇਆ ਤੇ ਜਿਹੋ ਜਿਹਾ ਕੰਮਕਾਰ, ਜਿਹੋ ਜਿਹੀ ਗੱਲ ਉੱਥੋਂ ਬਣਨੀ ਚਾਹੀਦੀ ਸੀ ਉਵੇਂ ਨਹੀਂ ਬਣ ਰਹੀ। ਘੱਟੋ ਘੱਟ ਇਹ ਗੱਲ ਤਾਂ ਆਪਾਂ ਸਾਰੇ ਹੀ ਮੰਨ ਲਈਏ ਨਾ ਕਿ ਜਿੰਨਾ ਇਹਨਾਂ ਸੰਸਥਾਵਾਂ ਤੋਂ ਸਾਨੂੰ ਲਾਹਾ ਮਿਲ ਸਕਦਾ ਸੀ ਉਹ ਨਹੀਂ ਮਿਲ ਰਿਹਾ। ਇਹਦੇ ਉਲਟ ਸਗਾ ਤੇ ਵਾਪਰ ਰਿਹਾ ਕਿ ਕਈ ਚੀਜ਼ਾਂ ਜਿਹੜੀਆਂ ਨੇ, ਕਈ ਸੰਸਥਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਦੁਸ਼ਮਣ ਦੀ ਬੋਲੀ ਬੋਲ ਰਹੀਆਂ ਨੇ, ਜਿਵੇਂ ਆਰਐਸਐਸ ਦੇ ਅਧਿਕਾਰ ਵਿੱਚ ਹੀ ਚਲੇ ਗਈਆਂ ਹੋਣ। ਤੇ ਸਾਡੇ ਕਈ ਜਿਹੜੇ ਭੈਣ ਭਰਾ ਨੇ ਉਹ ਜਜ਼ਬਾਤੀ ਹੋ ਕੇ ਕਹਿ ਵੀ ਦਿੰਦੇ ਨੇ ਕਿ ਜੀ ਇਹਨਾਂ ਸੰਸਥਾਵਾਂ ਨੇ ਤਾਂ ਰਾਸ਼ਟਰੀ ਸਿੱਖ ਸੰਗਤ ਵਾਲਾ ਹੀ ਕੰਮ ਫੜਿਆ ਹੋਇਆ। ਮੈਂ ਆਪ ਇਸ ਗੱਲ ਦੇ ਉੱਤੇ ਕਈ ਵਾਰ ਬੋਲਿਆ ਵਾਂ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਵੀ ਆ ਕਿ ਇਹ ਸੱਚ ਜਿਹੜਾ ਹੈਗਾ, ਕਿਉਂਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨਾਲ ਵਰਤਦੇ ਹਾਂ, ਅਸੀਂ ਉਹਨਾਂ ਦਾ ਸਾਰਾ ਵਰਤਾਰਾ ਦੇਖ ਰਹੇ ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ, ਖਾਸ ਤੌਰ ਤੇ ਬਾਦਲ ਦੀ ਕਮਾਂਡ ਹੇਠ ਜੋ ਅਕਾਲੀ ਦਲ ਰਹੇ, ਇਹ ਬਿਲਕੁਲ ਹੀ ਰਾਸ਼ਟਰੀ ਸਿੱਖ ਸੰਗਤ ਦਾ ਬਦਲਵਾਂ ਰੂਪ ਬਣ ਗਿਆ। ਨਹੀਂ ਤਾਂ ਇਹਨਾਂ ਅਕਾਲੀਆਂ ਦਾ ਤਾਂ ਕੰਮ ਸੀ ਕਿ ਜਦੋਂ ਵੀ ਪੰਥ ਉੱਤੇ ਕੋਈ ਭੀੜ ਬਣੇ, ਮਨੁੱਖਤਾ ਨੂੰ ਲੋੜ ਪਵੇ, ਦੂਜਿਆਂ ਧਰਮਾਂ ਦੇ ਹਿੱਤਾਂ ਤੇ ਵੀ ਜਦੋਂ ਕੋਈ ਸੱਟ ਵੱਜੇ ਉਦੋਂ ਸਭ ਤੋਂ ਮੂਹਰੇ ਹੋ ਕੇ ਉਸ ਗੱਲ ਦਾ ਵਿਰੋਧ ਕਰਨਾ। ਪਰ ਆਪਾਂ ਦੇਖ ਰਹੇ ਹਾਂ ਕਿ ਅੱਜ ਅਕਾਲੀ ਹੋਣ ਦੇ ਅਰਥ ਹੀ ਬਦਲ ਗਏ ਨੇ। ਅੱਜ ਅਕਾਲੀ ਹੋਣ ਦੇ ਅਰਥ ਇਹ ਨਹੀਂ ਰਹੇ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਅੱਜ ਅਕਾਲੀ ਹੋਣ ਦੇ ਅਰਥ ਇਹ ਬਣ ਗਏ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਪ੍ਰਤੀ ਵਫਾਦਾਰੀ ਰੱਖਣੀ ਆ, ਚਾਹੇ ਦੁਨੀਆ ਮਰਦੀ ਆ ਮਰੇ, ਸਿੱਖੀ ਡੁੱਬਦੀ ਆ ਜਾਂ ਤਰਦੀ ਆ, ਜਾਂ ਸਿੱਖ ਫਲਸਫੇ ਉੱਤੇ ਕੋਈ ਅਟੈਕ ਹੁੰਦਾ, ਆਪਾਂ ਆਪਣੀਆਂ ਵੋਟਾਂ ਨਹੀਂ ਖਰਾਬ ਹੋਣ ਦੇਣੀਆਂ। ਇਸ ਕਰਕੇ ਸਿੱਖੀ ਦੇ ਜਿਹੜੇ ਦੁਸ਼ਮਣ ਨੇ ਉਹ ਪੰਜਾਬ ਦੀ ਧਰਤੀ ਉੱਤੇ ਭੰਗੜੇ ਪਾ ਰਹੇ ਨੇ। ਗੁਰੂ ਮਾਨਿਓ ਗ੍ਰੰਥ ਸਿਧਾਂਤ ਦੇ ਸਾਰੇ ਦੁਸ਼ਮਣ ਇੱਥੇ ਖੁੱਲ ਕੇ ਖੇਡ ਰਹੇ ਨੇ। ਹੁਣ ਇਹ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਹੈ ਜੀ, ਹਰ ਇੱਕ ਬੰਦੇ ਨੂੰ ਆਪਦੇ ਮਤ ਦਾ, ਆਪਦੀ ਸੋਚ ਦਾ ਪ੍ਰਗਟਾਵਾ ਕਰਨ ਦਾ ਪੂਰਾ ਹੱਕ ਆ। ਪਰ ਇਹ ਵੀ ਤਾਂ ਗੱਲ ਸਾਨੂੰ ਇਹੀ ਡੈਮੋਕ੍ਰੇਸੀ ਨੇ ਸਿਖਾਈ ਆ ਨਾ ਕਿ ਆਪਦੇ ਹੱਕਾਂ ਲਈ, ਆਪਦੇ ਹਿੱਤਾਂ ਲਈ ਲੜਨਾ। ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ ਕਿ ਜੇਕਰ ਤੁਹਾਡੇ ਉੱਤੇ ਕੋਈ ਅਟੈਕ ਕਰਨ ਆਵੇ, ਕੋਈ ਤਲਵਾਰ ਬਾਰ, ਕੋਈ ਕਿਸੇ ਵੀ ਹੋਰ ਤਰੀਕੇ ਨਾਲ ਤੁਹਾਡੇ ਘਰੇ ਬੈਠਿਆਂ ਤੇ ਅਟੈਕ ਕਰਨ ਆਵੇ, ਵੀ ਤੁਸੀਂ ਆਪਦੇ ਹੱਕਾਂ ਜਾਂ ਆਪਦੇ ਹਿੱਤਾਂ ਲਈ ਬੋਲਣਾ ਹੀ ਨਹੀਂ। ਇਹ ਤਾਂ ਕਿਤੇ ਨਹੀਂ ਸਾਨੂੰ ਦੱਸਿਆ ਗਿਆ। ਸਾਡਾ ਧਰਮ ਤਾਂ ਇਹੋ ਜਿਹਾ ਵਾ, ਸਾਡੇ ਇਤਿਹਾਸ ਵਿੱਚ ਦਰਜ ਵਾ ਕਿ ਦੂਜਿਆਂ ਮਤਾਂ ਦੇ ਲੋਕ ਸਾਡੇ ਕੋਲੋਂ ਇਸ ਗੱਲ ਦੀ ਆਸ ਰੱਖਦੇ ਰਹੇ ਕਿ ਅਕਾਲ ਤਖਤ ਸਾਹਿਬ ਤੇ ਚੱਲਦੇ ਆ ਤੇ ਉੱਥੋਂ ਸਾਡਾ ਮਸਲਾ ਹੱਲ ਹੋ ਜਾਊਗਾ।
ਔਰ ਜੇਕਰ ਸਾਡੇ ਇਤਿਹਾਸ ਵਿੱਚ ਉਹ ਦੌਰ ਉਹ ਚੀਜ਼ਾਂ ਸਾਰੀਆਂ ਦਰਜ ਨੇ ਜਦੋਂ ਨਾਦਰ ਸ਼ਾਹ ਚੜ੍ਹ ਕੇ ਆਉਂਦਾ ਤੇ ਅਸੀਂ ਭਾਰਤ ਦੀਆਂ ਹਿੰਦੂ ਬਹੁ ਬੇਟੀਆਂ ਨੂੰ ਛਡਵਾਉਂਦੇ ਆ, ਜਾਂ ਕਸੂਰ ਸ਼ਹਿਰ ਦੇ ਵਿੱਚ ਜਿਹੜੀ ਉਹ ਬ੍ਰਾਹਮਣ ਦੀ ਬ੍ਰਾਹਮਣੀ ਚੱਕ ਕੇ ਲੈ ਗਿਆ ਉਸਮਾਨ ਖਾਨ ਪਠਾਨ ਉਦੋਂ, ਜਾਂ ਹੋਰ ਬੜੇ ਮੌਕਿਆਂ ਦੇ ਉੱਤੇ। ਸੋ ਇਹ ਜਿਹੜਾ ਸਾਰਾ ਕੁਝ ਅਸੀਂ ਕਰਦੇ ਕਰਾਉਂਦੇ ਰਹੇ, ਉਹ ਕਿਸ ਅਰਥ ਹੋਇਆ ਜੇ ਅੱਜ ਅਸੀਂ ਆਪਦੇ ਹੱਕਾਂ ਜਾਂ ਆਪਦੇ ਹਿੱਤਾਂ ਲਈ ਹੀ ਨਹੀਂ ਬੋਲਣਾ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਅੱਡ ਅੱਡ ਸ਼ਹਿਰਾਂ ਪਿੰਡਾਂ ਖੇਤਾਂ ਦੇ ਵਿੱਚੋਂ ਬਹੁਤ ਸਾਰੀ ਇਹੋ ਜਿਹੀ ਇਨਪੁਟ ਆਈ ਆ ਕਿ ਜਿਹੜੇ ਗੈਰ ਪੰਜਾਬੀ ਜਾਂ ਭਈਏ ਜਾਂ ਯੂਪੀ ਬਿਹਾਰ ਦੇ ਲੋਕ ਨੇ ਜਿਹੜੇ ਇੱਥੇ ਰਹਿ ਕੇ ਰੋਜੀ ਰੋਟੀ ਕਮਾ ਰਹੇ ਨੇ, ਉਹਨਾਂ ਦੇ ਅੱਜ ਕੱਲ ਦਿਮਾਗ ਵਿੱਚ ਇਹ ਗੱਲ ਪੂਰੀ ਤਰ੍ਹਾਂ ਫਸ ਗਈ ਆ ਵੀ ਅਸੀਂ ਤਾਂ ਬੜੇ ਖੱਬੀ ਖਾਨ ਆ। ਜਿਹੜੇ ਪੰਜਾਬ ਦੇ ਅਸਲ ਵਾਸੀ ਲੋਕ ਨੇ, ਸਿੱਖ ਜਿਹੜੇ ਨੇ, ਇਹਨਾਂ ਦੀ ਕੋਈ ਬਹੁਤੀ ਪ੍ਰਵਾਹ ਕਰਨ ਦੀ ਲੋੜ ਨਹੀਂ। ਜਦੋਂ ਬੜਾ ਚੜਫੜ ਕਰਨ ਜਾਂ ਕੋਈ ਗੱਲ ਤੇ ਟੋਕਾ ਟਾਕੀ ਕਰਨ, ਉਹ ਗੱਲ ਸੱਚੀ ਆ ਝੂਠੀ ਆ ਉਹ ਨਾ ਸੁਣੋ, ਚੁੱਪ ਕਰਕੇ ਚੇਪੜ ਦੋ। ਸੋ ਜਿਹੜੀ ਯੂਪੀ ਬਿਹਾਰ ਦੇ ਲੋਕ ਇੱਥੇ ਕਿਸੇ ਟਾਈਮ ਰੋਟੀ ਦੀ ਭਾਲ ਵਿੱਚ ਆਏ ਸੀ, ਅੱਜ ਇੰਡੀਅਨ ਸਟੇਟ ਦੀ ਸਰਪ੍ਰਸਤੀ ਸਰਕਾਰ ਤੇ ਸਾਡੇ ਲਾਣੇ ਦੀ ਨਾ ਅਹਿਲੀਅਤ, ਜਦੋਂ ਚੱਜ ਹਾਲ ਦੀ ਕੋਈ ਗੱਲ ਨਹੀਂ ਕਰਨੀ, ਉਹਦੇ ਨਤੀਜੇ ਇਹ ਨਿਕਲੇ ਆ ਕਿ ਕਦੇ ਕਿਸੇ ਥਾਂ ਦੇ ਉੱਤੇ ਕਿਸੇ ਬਜ਼ੁਰਗ ਸਿੱਖ ਦਾ ਕਟਾਪਾ ਚਾੜਿਆ ਜਾ ਰਿਹਾ ਭਈਆਂ ਵੱਲੋਂ, ਕਿਸੇ ਥਾਂ ਦੇ ਉੱਤੇ ਕੋਈ ਰਿਟਾਇਰ ਫੌਜੀ ਜੇ ਆਪਦੀ ਰੋਜੀ ਰੋਟੀ ਦਾ ਜੁਗਾੜ ਕਰਨ ਲਈ ਗੰਨੇ ਦੇ ਰਾਹ ਦੀ ਉੱਥੇ ਰੇਹੜੀ ਲਾਉਣੀ ਚਾਹੁੰਦਾ, ਤਾਂ ਉਹਨੂੰ ਯੂਪੀ ਬਿਹਾਰ ਦੀ ਬਿਹਾਰਨ ਕੁੜੀ ਜਿਹੜੀ ਆ ਉਹ ਗੰਦੀਆਂ ਗਾਲਾਂ ਕੱਢ ਰਹੀ ਆ ਕਿ ਤੇਰੀ ਜ਼ਰੂਰਤ ਕਿਵੇਂ ਪੈ ਗਈ, ਤੂੰ ਕਿਵੇਂ ਰੇਹੜੀ ਲਾ ਦੇਂਗਾ ਇੱਥੇ। ਪੰਜਾਬ ਦੇ ਲੋਕਾਂ ਦਾ, ਜਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸਭ ਤੋਂ ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ, ਇਹ ਗੱਲ ਰਾਇਪੇਰੀਅਨ ਐਕਟ ਕਹਿੰਦਾ, ਪਰ ਸਾਰੇ ਭਾਰਤ ਦਾ ਤੇ ਭਾਰਤ ਦੇ ਛੱਡੋ ਪੰਜਾਬ ਦੇ ਵਿੱਚ ਬੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦਾ ਪੂਰਾ ਰੰਡੀ ਰੋਣਾ ਪਾਇਆ ਹੋਇਆ ਕਿ ਛੱਡੋ ਜੀ ਇਹ ਗੱਲ ਝੂਠੀ ਆ, ਪੰਜਾਬ ਦੇ ਲੋਕਾਂ ਦਾ ਕੋਈ ਹੱਕ ਨਹੀਂ ਬਣਦਾ ਹੈਗਾ, ਲੁੱਟ ਲਓ ਪੰਜਾਬ ਨੂੰ, ਬੰਜਰ ਬਣਾ ਲਓ ਪੰਜਾਬ ਨੂੰ। ਬਿਲਕੁਲ ਉਹੀ ਲੋਕ ਜਿਹੜੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਸਾਡਾ ਹੱਕ ਨਹੀਂ ਮੰਨਦੇ, ਉਹਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੇ ਰੋਜੀ ਰੋਟੀ ਦੇ ਸਾਧਨਾਂ ਉੱਤੇ ਵੀ ਹੁਣ ਪੰਜਾਬੀਆਂ ਦਾ ਪਹਿਲਾ ਹੱਕ ਨਹੀਂ ਹੈ। ਫਿਰ ਕਿਹਦਾ? ਉਹ ਕਹਿੰਦੇ ਜੀ ਗੈਰ ਪੰਜਾਬੀਆਂ ਦਾ। ਸੋ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਇਸ ਧਰਤੀ ਲਈ ਪੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਇਹਨੂੰ ਬੁਰੀਆਂ ਅਲਾਮਤਾਂ ਤੋਂ ਬਚਾਇਆ। ਔਰ ਚਾਹੇ ਦਿੱਲੀ ਤੋਂ ਦੁਸ਼ਮਣ ਚੜ ਕੇ ਆਇਆ, ਚਾਹੇ ਲਾਹੌਰ ਤੋਂ ਤੇ ਚਾਹੇ ਕਾਬਲ ਕੰਧਾਰ ਤੋਂ, ਸਾਡੇ ਪੁਰਖੇ ਹਰ ਵਾਰੀ ਲੜੇ ਅੜੇ ਔਰ ਐਡਾ ਉੱਚਾ ਸੁੱਚਾ ਅਖਲਾਕ ਪੈਦਾ ਕੀਤਾ ਕਿ ਸਾਡੀ ਅੱਜ ਦੀ ਜਿਹੜੀ ਆਲੇ ਦੁਆਲੇ ਦੀ ਦੁਨੀਆ, ਜਦੋਂ ਉਹ ਉਸ ਦੌਰ ਦੇ ਨਾਇਕਾਂ ਦੇ ਵਿੱਚੋਂ ਚੁਣਦੇ ਆ ਤਾਂ ਸਾਡੇ ਉਹਨਾਂ ਨੂੰ ਮਹਾਨਾਇਕ ਲਿਖਦੇ ਆ, ਜਥੇਦਾਰ ਹਰੀ ਸਿੰਘ ਨਲੂਏ ਵਰਗੇ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਕੇ ਉਹ ਆਸ਼ਾ ਸ਼ਿਕਾਰ ਉੱਠਦੇ ਆ ਕਿ 40-50 ਸਾਲ ਉਸ ਸ਼ਖਸ ਦੇ ਰਾਜ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਗਈ। ਜਦੋਂ ਸੁਣਦੇ ਆ ਲੋਕ ਕਿ ਉਹਨਾਂ ਵੇਲਿਆਂ ਦੇ ਵਿੱਚ ਪੰਜਾਬ ਦਾ ਜਾਂ ਸਿੱਖਾਂ ਦਾ ਵਿਦਿਅਕ ਪ੍ਰਬੰਧ ਐਡਾ ਉੱਚਾ ਸੁੱਚਾ ਸੀ ਕਿ ਜਿਹੜੇ ਗੋਰੇ ਅੱਜ ਸਾਰੇ ਸੰਸਾਰ ਦੇ ਵਿਦਿਅਕ ਸਿਸਟਮ ਨੂੰ ਕਹਿੰਦੇ ਅੰਗਰੇਜ਼ੀ ਬਿਨਾਂ ਗੱਲ ਨਹੀਂ ਬਣਨੀ, ਸਾਰੇ ਸੰਸਾਰ ਵਿੱਚ ਇਹ ਗੱਲ ਚੱਲੀ, ਤੇ ਉਹ ਵੀ ਕਾਇਲ ਹੋਏ ਫਿਰਦੇ ਸੀ ਕਿ ਇਹ ਕਿੰਨਾ ਕਮਾਲ ਦਾ ਸਿਸਟਮ ਆ ਕਿ ਜਦੋਂ ਗੋਰਿਆਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਕਿਰਪਾਨ ਆ ਜੇ ਕੋਈ ਉਹ ਦਿੰਦਾ ਉਹਦੇ ਤਾਂ ਪੈਸੇ ਘੱਟ ਮਿਲਣਗੇ, ਪਰ ਜਿਹੜਾ ਪੰਜਾਬੀ ਦਾ ਗੁਰਮੁਖੀ ਦਾ ਕਾਇਦਾ ਆ ਉਹਦੇ ਪੈਸੇ ਵੱਧ ਮਿਲਣਗੇ। ਸੋ ਪੰਜਾਬ ਦੇ ਵਿਦਿਅਕ ਸਿਸਟਮ ਨੂੰ, ਪੰਜਾਬ ਦੀ ਵਿਦਿਆ ਨੀਤੀ ਨੂੰ, ਪੰਜਾਬ ਦੇ ਕਾਇਦਿਆਂ ਨੂੰ, ਪੰਜਾਬੀ ਦਿਆਂ ਨੂੰ ਜੀ ਤੋਂ ਊੜਾ ਆੜਾ ਸਿੱਖਣਾ, ਉਹ ਸਾਰੇ ਕਾਸੇ ਨੂੰ ਨਸ਼ਟ ਕਰਕੇ ਜੋ ਕੁਝ ਸਾਨੂੰ ਦਿੱਤਾ ਗਿਆ ਉਹਦੀ ਬਦੌਲਤ ਅਸੀਂ ਕੀ ਬਣ ਗਏ। ਅਸੀਂ ਕਦੇ ਬਾਗੀ ਜਾਂ ਬਾਦਸ਼ਾਹ ਦੀ ਪਰੰਪਰਾ ਤੇ ਖੜੇ ਹੁੰਦੇ ਸੀ, ਪਰ 1947 ਤੋਂ ਬਾਅਦ ਨਾ ਅਸੀਂ ਬਾਗੀ ਰਹੇ ਤੇ ਨਾ ਅਸੀਂ ਬਾਦਸ਼ਾਹ ਬਣੇ, ਤੇ ਜਿਹੜੇ ਸਾਨੂੰ ਹਾਲਾਤ ਵਿੱਚ ਸੁੱਟ ਦਿੱਤਾ ਗਿਆ ਉਹਨੂੰ ਗੁਲਾਮੀ ਕਹਿੰਦੇ ਆ। ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਲੋਕ ਅੱਜ ਪਿੱਟਦੇ ਆ ਕਿ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਲੋਕਾਂ ਦਾ ਹੱਕ ਨਹੀਂ, ਜਿਹੜੇ ਲੋਕ ਕਹਿੰਦੇ ਆ ਕਿ ਪੰਜਾਬ ਦੇ ਰੋਜੀ ਰੋਟੀ ਦੇ ਸਾਧਨਾਂ ਉੱਤੇ, ਸਰੋਤਾਂ ਉੱਤੇ ਗੈਰ ਪੰਜਾਬੀਆਂ ਦਾ ਪਹਿਲਾ ਹੱਕ ਆ, ਪੰਜਾਬ ਦੇ ਲੋਕਾਂ ਦਾ ਹੱਕ ਨਹੀਂ, ਉਹੀ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਿੱਖ ਭਾਰਤ ਵਿੱਚ ਗੁਲਾਮ ਨੇ, ਇਹਨਾਂ ਦੀ ਬੋਲੀ, ਧਰਮ ਅਤੇ ਸੱਭਿਆਚਾਰ ਨੂੰ ਪਲਿਊਟ ਕੀਤਾ ਜਾ ਰਿਹਾ ਜਾਂ ਖਤਮ ਕੀਤਾ ਜਾ ਰਿਹਾ। ਇਹਨਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਹੀ ਨਹੀਂ ਗਿਆ ਕਾਨੂੰਨ ਦੇ ਤਹਿਤ, ਇਹਨਾਂ ਨੂੰ ਬਣਾਇਆ ਵੀ ਜਾ ਰਿਹਾ। ਤੇ ਸਦੀਆਂ ਤੱਕ ਜਿਸ ਕੌਮ ਨੇ, 5 ਸਦੀਆਂ ਤੋਂ ਜਿਸ ਖਾਲਸਾ ਪੰਥ ਨੇ ਇਸ ਖਿੱਤੇ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ,
ਅੱਜ ਉਹਨੂੰ ਇਰਰੈਲੇਵੈਂਟ ਕਰ ਲਈ, ਅਪ੍ਰਸੰਗਕ ਕਰ ਲਈ, ਵੀ ਕਿਸੇ ਵੀ ਗੱਲ ਦੇ ਵਿੱਚ ਇਹਦੀ ਕੋਈ ਵਕਤ ਨਾ ਹੋਵੇ। ਜੋ ਕੁਝ ਕੀਤਾ ਜਾ ਰਿਹਾ ਉਹਦੇ ਨਤੀਜੇ ਇਹ ਨੇ ਕਿ ਉਹ ਅਸੀਂ ਦੇਖ ਰਹੇ ਹਾਂ ਕਿ ਇੱਥੇ ਕਦੇ ਸਿੱਖਾਂ ਨੂੰ ਇਹ ਪੰਪ ਮਾਰਿਆ ਜਾ ਰਿਹਾ ਕਿ ਛੱਡੋ ਸਿੱਖੀ, ਈਸਾਈ ਬਣੋ। ਕਦੇ ਸਿੱਖਾਂ ਨੂੰ ਪੰਪ ਮਾਰਿਆ ਜਾ ਰਿਹਾ ਛੱਡੋ ਪੰਜਾਬ, ਬਾਹਰ ਨੂੰ ਭੱਜ ਜਾਓ। ਚਲੋ ਜੇ ਬਾਹਰ ਨਹੀਂ ਜਾ ਸਕਦੇ ਤਾਂ ਤੁਸੀਂ ਇੱਥੇ ਕਿਸੇ ਡੇਰੇ 'ਚ ਵੜ ਜਾਓ, ਤੁਸੀਂ ਬਿਆਸ ਜਾਣਾ ਸ਼ੁਰੂ ਕਰੋ, ਭੰਡਿਆਰੇ ਜਾਣਾ ਸ਼ੁਰੂ ਕਰੋ, ਸਰਸਿਆਂ ਦੇ ਚੇਲੇ ਬਣ ਜਾਓ। ਮਤਲਬ ਕਿ ਇੱਕ ਇਹੋ ਜਿਹਾ ਟਰੈਪ ਲਾਇਆ ਜਾ ਰਿਹਾ ਜਿਹਦੇ ਵਿੱਚ ਹਰੇਕ ਜਿਹੜਾ ਪੰਜਾਬ ਦਾ ਸਿੱਖ ਆ ਉਹਦੇ ਕੋਲੋਂ ਸਿੱਖੀ ਛਡਾਉਣੀ ਆ ਜਾਂ ਪੰਜਾਬ ਛਡਵਾਉਣਾ। ਇਸ ਸਾਜ਼ਿਸ਼ ਦੇ ਖਿਲਾਫ ਜਦੋਂ ਵੀ ਕੋਈ ਬੋਲਦਾ ਹੈ ਉਹਨੂੰ ਅੱਤਵਾਦੀ, ਪਾਕਿਸਤਾਨ ਦਾ ਏਜੰਟ ਤੇ ਸਭ ਤੋਂ ਭੈੜੀ ਗੰਦੀ ਗਾਲ ਵਰਗਾ ਸ਼ਬਦ ਆ ਭਾਈਚਾਰਕ ਸਾਂਝ ਦਾ ਦੁਸ਼ਮਣ। ਦੱਸੋ ਕਿਹੜਾ ਸਿੱਖ ਆ ਜਿਹੜਾ ਸਰਬੱਤ ਦਾ ਭਲਾ ਨਾ ਮੰਗਦਾ ਹੋਵੇ? ਕੋਈ ਸਿੱਖ ਕਿਸੇ ਖਾਸ ਧਰਮ ਦਾ ਜਾਂ ਕਿਸੇ ਖਾਸ ਧਰਮ ਦੇ ਲੋਕਾਂ ਦਾ ਦੁਸ਼ਮਣ ਕਿਵੇਂ ਹੋ ਸਕਦਾ? ਬੇਸ਼ੱਕ ਕਲਗੀਧਰ ਸ਼ਹਿਨशाह ਦੇ ਬਚਨ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀ। ਉਹ ਤਾਂ ਖਾਲਸੇ ਨੂੰ ਗੁਰੂ ਪਾਤਸ਼ਾਹ ਦੀ ਵਾਰਨਿੰਗ ਆ ਕਿ ਤੂੰ ਭਾਈ ਬ੍ਰਾਹਮਣਵਾਦ ਦੇ ਰਾਹ ਨਹੀਂ ਪੈਣਾ। ਬ੍ਰਾਹਮਣ ਨੂੰ ਨਫ਼ਰਤ ਕਰ ਲਈ ਤਾਂ ਕੁਛ ਨਹੀਂ ਕਿਹਾ। ਬ੍ਰਾਹਮਣ ਜੇਕਰ ਕੋਈ ਆਪਦੇ ਧਰਮ 'ਚ ਪ੍ਰਪੱਕ ਆ ਤਾਂ ਕਿਸੇ ਸਿੱਖ ਨੂੰ ਉਹਦੀ ਕੋਈ ਤਕਲੀਫ ਨਹੀਂ, ਪਰ ਬ੍ਰਾਹਮਣ ਨੂੰ ਤਕਲੀਫ ਹੈ, ਹਿੰਦੂ ਤਵੀਆਂ ਨੂੰ ਤਕਲੀਫ ਹੈ, ਭਾਗਵੇਂ ਬ੍ਰਿਗੇਡ ਨੂੰ ਤਕਲੀਫ ਹੈ ਕਿ ਜੇਕਰ ਪੰਜਾਬ ਦੇ ਸਿੱਖ ਰੋਜੀ ਰੋਟੀ 'ਚ ਮਜ਼ਬੂਤ ਹੋਏ, ਆਰਥਿਕ ਪੱਖ ਤੇ ਮਜ਼ਬੂਤ ਹੋਏ, ਧਰਮ 'ਚ ਮਜ਼ਬੂਤ ਹੋਏ ਤਾਂ ਇੱਕ ਨਾ ਇੱਕ ਦਿਨ ਇਹ ਆਪਦੇ ਰਾਜ ਭਾਗ ਦੀ ਗੱਲ ਕਰਨਗੇ। ਸੋ ਕੱਲੇ ਦਿੱਲੀ ਨੂੰ ਜਾਂ ਹਿੰਦੂ ਤਵੀਆਂ ਨੂੰ ਨਹੀਂ, ਹੋਰ ਬੜੀਆਂ ਤਾਕਤਾਂ ਨੇ ਜਿਨ੍ਹਾਂ ਨੂੰ ਖਾਲਸੇ ਦਾ ਰਾਜ ਭਾਗ ਦਾ ਸੰਕਲਪ ਚੁੱਭਦਾ। ਉਹ ਅੱਡ-ਅੱਡ ਤਰੀਕਿਆਂ ਨਾਲ ਸਿੱਖਾਂ ਦੇ ਕੋਲੋਂ ਉਹਨਾਂ ਦਾ ਧਰਮ ਖੋਹਣ ਦੇ ਲਈ ਕਿ ਸਿੱਖੀ 'ਚ ਕਮਜ਼ੋਰ ਕਰੋ, ਸਿੱਖਾਂ ਦਾ ਆਦਰਸ਼, ਸਿੱਖਾਂ ਦਾ ਸਿਦਕ ਖੋਵੋ, ਤੇ ਨਾਲ ਦੀ ਨਾਲ ਸਿੱਖਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੇ ਲਈ ਯਤਨਸ਼ੀਲ ਨੇ। ਪਰ ਇਹ ਗੱਲਾਂ ਉਵੇਂ ਨਹੀਂ ਹੋਇਆ ਕਰਦੀਆਂ ਜਿਵੇਂ ਕੋਈ ਬੰਦਾ ਸੋਚਦਾ। ਜਿਵੇਂ ਜਦੋਂ ਸਾਜ਼ਿਸ਼ਾਂ ਬਣਾਉਣ ਵਾਲਿਆਂ ਦੀ ਗੱਲ ਚੱਲਦੀ ਤਾਂ ਸਾਹਮਣੇ ਸਿੱਖ ਦਾ ਜਵਾਬ ਇਹ ਹੁੰਦਾ ਕਿ ਭਾਈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਕਿ ਇਹ ਪੰਥ ਜਿਹੜਾ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੁਕਮ ਦੀ ਜਿਹੜੀ ਰਜਾ, ਹੁਕਮ ਦੇ ਤਹਿਤ ਚੱਲ ਰਿਹਾ। ਤੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਜਦੋਂ ਤੱਕ ਇਸ ਪੰਥ ਦੇ ਹੱਕ ਵਿੱਚ ਹੈ, ਇਹ ਸਾਜ਼ਿਸ਼ਾਂ, ਇਹ ਵਿਉਂਤਬੰਦੀਆਂ ਕਿਸੇ ਅਰਥ ਨਹੀਂ। ਤੋ ਇਹੀ ਕਾਰਨ ਹੈ ਕਿ ਅੱਜ ਸਾਰੇ ਸੰਸਾਰ ਦੇ ਵਿੱਚ ਸਿੱਖ ਚੜ੍ਹਦੀ ਕਲਾ ਵੱਲ ਵਧ ਰਹੇ। ਇੱਕ ਪਾਸੇ ਦੁਸ਼ਮਣ ਨੇ ਕੋਈ ਕਸਰ ਨਹੀਂ ਛੱਡੀ ਹੋਈ, ਪਰ ਹਰ ਜਿਹੜਾ ਦੁਸ਼ਮਣ ਦਾ ਵਾਰ ਆ ਉਹ ਉਲਟਾ ਸਾਡੇ ਹੱਕ ਵਿੱਚ ਭੁਗਤਣ ਵਾਲੀ ਇੱਕ ਇਹੋ ਜਿਹੀ ਚੰਗੀ ਚੀਜ਼ ਬਣ ਜਾਂਦਾ ਹੈ ਕਿ ਦੁਸ਼ਮਣ ਹੱਥਾਂ ਤੇ ਦੰਦੀਆਂ ਵੱਢਦਾ। 1984 ਦੇ ਵਰਤਾਰੇ ਦੇ ਬਹਾਨੇ ਜਿਸ ਤਰੀਕੇ ਨਾਲ ਝੱਖੜ ਝੁੱਲਿਆ, ਜਿਸ ਤਰੀਕੇ ਨਾਲ ਸਿੱਖ ਜਾਨਾਂ ਬਚਾਉਣ ਲਈ ਸਾਰੇ ਸੰਸਾਰ ਵਿੱਚ ਗਏ, ਉਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਹਿੰਦੂ ਤਵੀ ਭਾਗਵਾਂ ਬ੍ਰਿਗੇਡ ਤੇ ਦਿੱਲੀ ਤੇ ਨਾਗਪੁਰ ਬੈਠੇ ਛਾਤਰ ਵਿਦਵਾਨ ਜਿਹੜੇ ਆਪਦੇ ਆਪ ਨੂੰ ਸਮਝਦੇ ਆ, ਉਹ ਤਾਹਾਂ ਠਾਹਾਂ ਦੇਖਦੇ ਆ ਕਿ ਇਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਸਿੱਖੀ ਦੇ ਝੰਡੇ ਝੁਲਾ ਦਿੱਤੇ ਆ। ਹਰ ਥਾਂ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਝੰਡੇ ਝੂਲਦੇ ਆ। ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਭਰ ਦੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਚੇਤੇ ਕੀਤਾ ਜਾ ਰਿਹਾ, ਬਾਣੀ ਤੇ ਬਾਣੇ ਨਾਲ ਜੁੜੇ ਹੋਏ ਲੋਕ ਜਿਸ ਤਰੀਕੇ ਨਾਲ ਖਾਲਿਸਤਾਨ ਦੇ ਸੰਕਲਪ ਨੂੰ ਅੱਗੇ ਵਧਾ ਰਹੇ ਨੇ, ਇਹ ਦਿੱਲੀ ਅਤੇ ਨਾਗਪੁਰ ਵਾਲੇ ਬੈਠੇ ਪਿੱਟਦੇ ਆ ਕਿ ਆਪਦੇ ਏਜੰਟਾਂ ਰਾਹੀਂ ਪੰਜਾਬ ਦੀ ਧਰਤੀ ਉੱਤੇ ਬੇਸ਼ੱਕ ਅਸੀਂ ਸਿੱਖੀ ਨੂੰ ਜਾਂ ਸਿੱਖਾਂ ਨੂੰ ਬੜੀ ਕਰਾਰੀ ਸੱਟ ਮਾਰੀ ਹੋਵੇ, ਪਰ ਇਹ ਸਾਰੇ ਸੰਸਾਰ ਵਿੱਚ ਮਜ਼ਬੂਤ ਹੋ ਰਹੇ ਨੇ। ਇਸੇ ਕਰਕੇ ਕੁਝ ਬੰਦੇ ਜਿਹੜੇ ਭਾਰਤ ਮਾਤਾ ਕੀ ਜੈ ਦਾ ਬੁਖਾਰ ਚੜਾਇਆ ਹੋਇਆ, ਉਹ ਇੱਥੇ ਜਦੋਂ ਵੀ ਗੱਲ ਕਰਦੇ ਆ ਉਹ ਕਹਿੰਦੇ ਆ ਜੀ ਪੰਜਾਬ 'ਚ ਤਾਂ ਖਾਲਿਸਤਾਨ ਦੀ ਗੱਲ ਕੋਈ ਐਡੀ ਨਹੀਂ ਹੈ, ਪੰਜਾਬ ਤੋਂ ਬਾਹਰ ਜ਼ਿਆਦਾ, ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਦਿਨੋਂ ਦਿਨ ਖਾਲਿਸਤਾਨ ਦੀ ਗੱਲ ਮਜ਼ਬੂਤ ਹੋ ਰਹੀ ਆ, ਪੰਜਾਬ 'ਚ ਤਾਂ ਕੋਈ ਐਡੀ ਕੋਈ ਗੱਲ ਨਹੀਂ। ਭਾਈ ਇੱਥੇ ਭਾਰਤੀ ਹਕੂਮਤ ਨੇ ਸਿੱਖਾਂ ਨੂੰ ਨਸ਼ੇੜੀ, ਅਯਾਸ਼, ਬਦਮਾਸ਼, ਈਸਾਈ ਬਣ ਜਾਓ, ਭੰਡਿਆਰੇ ਚਲੇ ਜਾਓ, ਸਰਸੇ ਚਲੇ ਜਾਓ, ਗੁਰੂ ਮਾਨਿਓ ਗ੍ਰੰਥ ਦੇ ਤੋਂ ਤੋੜ ਦਿਓ, ਇਹ ਚੀਜ਼ਾਂ ਦੇ ਨਾਲ ਜੋ ਕੁਛ ਕਰ ਦਿੱਤਾ ਉਹਦੇ ਨਾਲ ਬਹੁਤ ਨੁਕਸਾਨ ਹੋਇਆ, ਪਰ ਇੰਨਾ ਫੇਰ ਵੀ ਨਹੀਂ ਉਹ ਨੁਕਸਾਨ ਹੋਇਆ ਕਿ ਇੱਥੇ ਖਾਲਿਸਤਾਨ ਦਾ ਬੀਜ ਨਾਸ਼ ਹੋ ਜਾਵੇ। ਆਹ ਹੁਣ 6 ਜੂਨ ਦਾ ਦਿਹਾੜਾ ਆ ਰਿਹਾ, 6 ਜੂਨ ਨੂੰ ਹਰ ਸਾਲ ਗੁਰੂ ਖਾਲਸਾ ਪੰਥ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜੁੜਦਾ ਤੇ ਇੱਥੋਂ ਉਹਨਾਂ ਸ਼ਹੀਦਾਂ ਨੂੰ
याद करन दे नाल नाल खालिस्तान दा अहद फिर दोहराया जांदा। बेशक बहुत सारे लोकां नूं लगदा कि काली बोली रात आ ते दूर दूर तक खालिस्तान दा सूरज किते टमकणे दे रूप विच भी सानूं महसूस नहीं हो रहा। ये किहो जिहे लोक ने, पर इन्हां नूं की पता बई जदों दशमेश पातशाह दे साहिबजादियां नूं सूबा सरहंद दी कचहरी विच खड़ा करके पुछया गया सी जे छड्ड दईए, ਉਹ ਕਹਿੰਦੇ ਜੇ ਛੱਡ ਦਈਏ, ਪਹਿਲੀ ਗੱਲ ਤਾਂ ਯਕੀਨ ਹੀ ਨਹੀਂ ਕਿ ਤੁਸੀਂ ਸਾਨੂੰ ਛੱਡ ਦਿਓਗੇ, ਪਰ ਜੇ ਛੱਡ ਹੀ ਦਿਓ ਤਾਂ ਅਸੀਂ ਜੰਗਲਾਂ 'ਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਘੋੜੇ ਅਤੇ ਸ਼ਾਸਤਰ ਲੈ ਕੇ ਆਵਾਂਗੇ, ਤੁਹਾਡੇ ਨਾਲ ਲੜਾਂਗੇ ਤੇ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਅਸੀਂ ਫਤਿਹ ਹਾਸਲ ਨਹੀਂ ਕਰ ਲੈਂਦੇ। ਤੇ ਉਹ ਦੁਸ਼ਮਣ ਦੰਦਾਂ 'ਚ ਮੂੰਹ ਜਿਹੜਾ ਹੈਗਾ ਦੰਦਾਂ 'ਚ ਉਂਗਲਾਂ ਦੇ ਕੇ ਸੋਚਦਾ ਹੈ ਕਿ ਕਮਾਲ ਦੀ ਗੱਲ ਹੈ, ਕੁਝ ਵੀ ਪੱਲੇ ਨਹੀਂ ਰਿਹਾ, ਸਾਥੀ ਸਿੰਘ ਤੇ ਹੋਰ ਬਹੁਤ ਕੁਝ ਸ਼ਹੀਦ ਹੋ ਗਏ ਹੈ ਤੇ ਇਹਨਾਂ ਦੇ ਪਿਤਾ ਦਾ ਵੀ ਨਹੀਂ ਪਤਾ ਇਹਨਾਂ ਨੂੰ, ਤੇ ਐਡੀ ਦਲੇਰੀ ਤੇ ਐਡੀ ਜੁਰਤ। ਹੁਣ ਇਹ ਜਿਹੜਾ ਸਾਹਿਬਜ਼ਾਦਿਆਂ ਦਾ ਜਵਾਬ ਸੀ, ਇਹੀ ਸਾਡੇ ਪੰਥ ਦਾ ਜਵਾਬ, ਦੁਸ਼ਮਣ ਨੂੰ ਜਵਾਬ ਆ। ਜਦੋਂ ਤਲਵੰਡੀ ਸਾਬੋ ਕੀ ਪਹੁੰਚੇ ਆ ਦਸ਼ਮੇਸ਼ ਪਾਤਸ਼ਾਹ, ਜਦੋਂ ਮਾਈਆਂ ਨੇ ਪੁੱਛਿਆ, ਮਾਤਾ ਜੀ ਨੇ ਪੁੱਛਿਆ ਕਿੱਥੇ ਵਿਚਾਰੇ, ਤਾਂ ਉਦੋਂ ਜਿਹੜਾ ਜਵਾਬ ਸੀ, ਇਨ ਪੁੱਤਰਨ ਕੇ ਸੀਸ ਪਰ वार दिए सुत चार, चार हुए तो क्या हुआ, जीवत कई हजार। सो इस गल दा हरेक सिख नूं एहसास है कि बेशक हवा साडे हक विच नहीं, बेशक ये दीवा टिमटमा रहा, पर असीं हमेशा ये गल चेते रखनी आ कि जदों साडे सिरां दे मुੱਲ पै रहे सी कि जिथे मिलदा सिख उहनूं फड़ाओ, इनाम लवो, जे सिर वढ़ के लियाओगे होर भी चंगा, पैसे लेके जाओ। उन्हां दिनां विच भी जदों साडे सिरां दे मुੱਲ पैंदे सी, उदों भी जदों सिख दा जिउणा औखा सी, उदों भी साडे बजुर्ग कहंदे सी ओ कोई गल नहीं, दिल्ली तख्त पर बहेगी आप गुरु की फौज, छतर झुलेंगे शीस पर, बड़ी करेंगे मौज। सो जिहड़ा गुरु ने खालसा पंथ नूं चढ़दी कला दा एहसास बख्शिया, जो सिख सिद्धांत बख्शे है, जे होर कोई कौम हुंदी जो जुल्म जो जबर सिख कौम ते होया, उस हिसाब नाल हुण नूं ਉਹ कौम वाही बीजी नहीं सी थियाउणी। ਇਹ ਜਿਹੜਾ ਕਹਿੰਦੇ ਆ ਵੀ ਚਮਤਕਾਰ ਕੀ ਹੁੰਦਾ, ਚਮਤਕਾਰ ਆ ਗੁਰੂ ਦਾ ਖਾਲਸਾ ਪੰਥ ਹੈ ਜਿਹਦੇ ਉੱਤੇ ਇੰਨੇ ਝੱਖੜ ਝੁੱਲੇ, ਪਰ ਅੱਜ ਵੀ ਗੁਰੂ ਦਾ ਪੰਥ ਚੜ੍ਹਦੀ ਕਲਾ ਵਿੱਚ ਆ ਤੇ ਸਾਡੇ ਦੁਸ਼ਮਣ ਜਿਹੜੇ ਆ ਉਹ ਤਾਹਾਂ ਠਾਂ ਦੇਖਦੇ ਆ, ਹੱਥਾਂ ਤੇ ਦੰਦੀਆਂ ਵੱਢਦੇ ਆ ਕਿ ਹੋ ਕੀ ਗਿਆ, ਐਡਾ ਇਹਨਾਂ ਤੇ ਕਹਿਰ ਝੁਲਾਇਆ, ਇੰਨਾ ਇਹਨਾਂ ਦਾ ਕਤਲੇਆਮ ਕੀਤਾ, ਪਰ ਅੱਜ ਵੀ ਇਹ ਲੋਕ ਉਸੇ ਥਾਂ ਤੇ ਖੜੇ ਆ, ਉਹੀ ਗੱਲ ਕਰ ਰਹੇ ਨੇ। ਮੈਂ ਇੱਥੇ ਇੱਕ ਗੱਲ ਘਟਨਾ ਸੁਣਾਵਾਂ। ਦਲ ਖਾਲਸਾ ਦਾ ਇੱਕ ਸਮਾਗਮ ਸੀ 2001 ਦੇ ਵਿੱਚ, ਤੇ ਇੱਥੇ ਰਣਜੀਤ ਐਵਨਿਊ ਗੁਰਦੁਆਰਾ ਸਾਹਿਬ ਦੇ ਕੋਲ ਉਸ ਸਮਾਗਮ ਵਿੱਚ ਟੈਂਟ ਵਾਲਾ ਜਾਂ ਜਿਹੜੇ ਹੋਰ ਉੱਥੇ ਪੱਤਰਕਾਰ ਆਏ, ਉਹਨਾਂ ਨੂੰ ਸਾਰਿਆਂ ਨੂੰ ਵੀ ਜੇ ਜੋੜ ਦਈਏ ਤਾਂ 50 ਤੋਂ ਵੱਧ ਬੰਦੇ ਨਹੀਂ ਸੀ। ਬਹੁਤ ਔਖਾ ਟਾਈਮ ਸੀ ਉਸ ਟਾਈਮ। ਖਾੜਕੂ ਸੰਘਰਸ਼ ਨੂੰ ਦਬਾਉਣ ਦੇ ਨਾਂ ਹੇਠ ਜੋ ਕੁਝ ਇੱਥੇ ਵਾਪਰ ਚੁੱਕਿਆ ਸੀ, ਉਹਦੀ ਦਹਿਸ਼ਤ ਲੋਕਾਂ ਦੇ ਮਨਾਂ ਵਿੱਚ ਸੀ। ਪਰ ਇੱਥੇ ਕੁਝ ਗਿਣਤੀ ਦੇ ਸਿੰਘ, ਜਿਨ੍ਹਾਂ 'ਚ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਸੀ, ਹੋਰ ਵੀ ਕੁਝ ਸਿੱਖ ਆਗੂ ਸੀ, ਤੇ ਇਹ 50 ਬੰਦੇ ਇੱਥੇ ਪ੍ਰੋਗਰਾਮ ਆਪਦਾ ਕਰ ਰਹੇ ਸੀ। ਉਸ ਮੌਕੇ ਇੱਥੇ ਇੱਕ ਪੱਤਰਕਾਰ ਨੇ ਦੂਜੇ ਪੱਤਰਕਾਰ ਨੂੰ ਕੂਣੀ ਮਾਰ ਕੇ ਕਿਹਾ ਕਿ ਬੰਦੇ ਤਾਂ ਕੁਛ ਨਹੀਂ ਇਹਨਾਂ ਕੋਲ। ਦੂਜੇ ਪੱਤਰਕਾਰ ਨੇ ਇਹ ਕਿਹਾ ਕਿ ਇਹ ਛੱਡੋ, ਇਹ ਬੰਦੇ ਹੈ ਨਹੀਂ, ਇਹ ਦੇਖੋ ਉਹ ਬੋਲਦੇ ਕਿੱਥੋਂ ਆ ਤੇ ਬੋਲਦੇ ਕੀ ਨੇ। ਇਹ ਜਿਹੜੀ ਇਹਨਾਂ ਦੀ ਕਮਿਟਮੈਂਟ ਆ ਨਾ, ਇਹੀ ਇੱਕ ਦਿਨ ਇਹਨਾਂ ਨੂੰ ਬੁਲੰਦੀ ਤੇ ਪਹੁੰਚਾਊਗੀ। ਜੇ ਅੱਜ ਉਹ ਪੱਤਰਕਾਰ ਜਿਹਨੇ ਕਿਹਾ ਸੀ ਬੰਦੇ ਕੋਈ ਨਹੀਂ, ਉਹ ਦੇਖੇ ਤਾਂ ਉਹ ਕਹਿ ਸਕਦਾ ਕਿ ਵਾਕਿਆ ਹੀ ਇਸ ਗੱਲ ਦੇ ਵਿੱਚ ਦਮ ਹੈ, ਕਿਉਂਕਿ 2001 ਤੋਂ ਅੱਜ 2023 ਤੱਕ ਆਉਂਦਿਆਂ ਬੇਸ਼ੁਮਾਰ ਸੰਗਤਾਂ ਜੁੜੀਆਂ ਨੇ, ਦਲ ਖਾਲਸਾ ਨੇ, ਮਾਨ ਦਲ ਨੇ, ਭਾਈ ਦਲਜੀਤ ਸਿੰਘ ਗਰੁੱਪ ਨੇ, ਤੇ ਹੋਰ ਬਹੁਤ ਸਾਰੀਆਂ ਨਿੱਕੀਆਂ ਵੱਡੀਆਂ ਜਥੇਬੰਦੀਆਂ ਖੜੀਆਂ ਹੋਈਆਂ। ਕੁਝ ਬੰਦੇ ਜਿਹੜੇ ਨੇ ਉਹ ਆਪਦਾ ਰੋਲ ਕਰਦੇ ਆ, ਪਿੱਛੇ ਹਟ ਜਾਂਦੇ ਆ, ਫਿਰ ਉਹਨਾਂ ਤੇ ਨਵੇਂ ਆ ਜਾਂਦੇ ਆ, ਨਵੇਂ ਨੌਜਵਾਨ ਉੱਭਰ ਰਹੇ ਨੇ। ਆ ਹੁਣੇ ਭਾਈ ਅਮਰਤਪਾਲ ਸਿੰਘ ਵਾਲਾ ਵਰਤਾਰਾ ਆਪਣੇ ਸਾਹਮਣੇ ਆ ਸਾਰਾ ਕੁਝ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹ ਦਿਨੋਂ ਦਿਨ ਖਾਲਸੇ ਦਾ ਸਫ਼ਰ ਜਿਹੜਾ ਹੈ ਉਹ ਅੱਗੇ ਵੱਲ ਵਧ ਰਿਹਾ। ਠੀਕ ਹੈ, ਦੁਸ਼ਮਣ ਜਿਹੜਾ ਹੈਗਾ ਬਾਤ ਅਣਹੋਣੀ ਹੀ ਕਰਦਾ ਹੁੰਦਾ,
ਸਾਡੇ ਬੰਦਿਆਂ ਉੱਤੇ ਪਹਿਲਾਂ ਵੀ ਅਟੈਕ ਹੁੰਦੇ ਰਹੇ, ਝੂਠੇ ਮੁਕਾਬਲਿਆਂ 'ਚ ਵੀ ਮਰਦੇ ਰਹੇ, ਝੂਠੇ ਮੁਕੱਦਮਿਆਂ ਵਿੱਚ ਵੀ ਸਿੰਘ ਫਸਦੇ ਰਹੇ, ਪਰ ਉਹ ਗੱਲ, ਉਹ ਜਿੱਦ ਨਹੀਂ ਤਿਆਗੀ। ਹੁਣ ਵੀ ਇਸ ਮੌਕੇ ਵੀ ਉਹੀ ਰਾਹ ਦੇ ਉੱਤੇ ਚੱਲਦਿਆਂ ਹੋਇਆਂ ਨੌਜਵਾਨ ਜੁਝਾਰੂ ਖਾਲਸੇ ਨੇ, ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਭਾਈ ਦੀਪ ਸਿੱਧੂ ਹੁਣਾਂ ਨੇ ਉਸ ਗੱਲ ਨੂੰ ਜਿਉਂਦਾ ਰੱਖਿਆ। ਤੇ ਇਸ ਸਾਰੇ ਕਾਸੇ ਦੇ ਵਿੱਚ ਜਿਸ ਤਰੀਕੇ ਦਾ ਇਹ ਮਾਹੌਲ ਸਿਰਜਿਆ ਜਾ ਰਿਹਾ, ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਰਤਾਂਤ ਸਿਰਜ ਕੇ ਸਿੱਖ ਮਨਾਂ ਦੇ ਅੰਦਰੋਂ ਸਿੱਖੀ ਸਿਦਕ ਨੂੰ ਖੋਰਾ ਲਾਉਣ ਵਾਲਿਆਂ ਦੀਆਂ ਹੋਸ਼ੀਆਂ ਤੇ ਬੜੀਆਂ ਹਾਸੋਹੀਣੀਆਂ ਚਾਲਾਂ ਜਿਹੜੀਆਂ ਨੇ ਉਹ ਸਾਡੇ ਨਜ਼ਰ ਪੈ ਰਹੀਆਂ ਨੇ। ਜਦੋਂ ਮੈਂ ਸ਼ੁਰੂ ਵਿੱਚ ਪ੍ਰੋਗਰਾਮ ਦੇ ਗੱਲ ਆਖੀ ਸੀ ਜਿਵੇਂ ਕਿ ਸੋਸ਼ਲ ਮੀਡੀਆ ਰਾਹੀਂ ਕਿਵੇਂ ਅਟੈਕ ਹੋ ਰਿਹਾ ਸਿੱਖ ਮਨਾਂ ਦੇ ਉੱਤੇ, ਜਿਹੜੇ ਉਮਰਦਰਾਜ ਹੋ ਜਾਂਦੇ ਆ, ਜਿਹੜੇ ਵੱਡੇ ਹੋ ਜਾਂਦੇ ਆ ਉਮਰਾਂ 'ਚ, ਉਹਨਾਂ ਦਾ ਸਿਦਕ, ਉਹਨਾਂ ਦੀ ਗੱਲ ਹੋਰ ਹੁੰਦੀ ਹੈ। ਆਪਾਂ ਅਕਸਰ ਕਹਿੰਦੇ ਆ ਨਾ ਕਿ ਜਿਹੜੇ ਛੋਟੀ ਉਮਰ ਬੱਚਿਆਂ ਨੂੰ ਉਦੋਂ ਹੀ ਧਰਮ ਦੀ ਸਿੱਖਿਆ ਦੇਣੀ ਚਾਹੀਦੀ ਹੈ। ਇਹ ਗੱਲ ਨੂੰ ਹੀ ਸਾਡੇ ਦੁਸ਼ਮਣ ਨੇ ਫੜ ਲਿਆ। ਉਹਨਾਂ ਨੇ ਦੇਖ ਲਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਦੇ ਨਿਆਣਿਆਂ ਨੂੰ ਟਾਰਗੇਟ ਕਰੋ, ਉਹ ਕੀਤਾ ਜਾ ਰਿਹਾ। ਮੈਂ ਇਹ ਗੱਲ ਦੇਖ ਕੇ ਬੜਾ ਹੈਰਾਨ ਹੋਇਆ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਨਕਲੀ ਨਿਰੰਕਾਰੀਆਂ ਦੇ ਖਿਲਾਫ 1978 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ, ਉਹਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਜਿਹੜੇ ਇਹ ਨਕਲੀ ਨਿਰੰਕਾਰੀ ਨੇ, ਇਹ ਸਿੱਖੀ ਅਤੇ ਖਾਲਸੇ ਦੇ ਸਿਧਾਂਤਾਂ, ਰਹੁ ਰੀਤਾਂ, ਗੌਰਵ ਉੱਤੇ ਪ੍ਰਚੰਡ ਹਮਲੇ ਕਰਦੇ ਆ ਨਕਲੀ ਨਿਰੰਕਾਰੀ। ਹੋਰ ਬੜੀਆਂ ਗੱਲਾਂ ਸੀ ਜਿਹੜੀਆਂ ਇਸ ਹੁਕਮਨਾਮੇ ਵਿੱਚ ਦਰਜ ਸੀ, ਤੇ ਇਸ ਗੱਲ ਦੇ ਲਈ ਜਿਹੜਾ ਇਹ ਹੁਕਮਨਾਮੇ ਦੇ ਸ਼ਬਦ ਸੀ, ਉਹਦੇ ਲਈ ਆਧਾਰ ਸੀ ਅਵਤਾਰ ਬਾਣੀ, ਇੱਕ ਕਿਤਾਬ ਜਿਹੜੀ ਨਕਲੀ ਨਿਰੰਕਾਰੀਆਂ ਨੇ ਆਪਦੇ ਪਹਿਲੇ ਪ੍ਰਮੁੱਖ ਗੁਰਬਚਨੇ ਤੋਂ ਪਹਿਲਾਂ ਵਾਲੇ ਅਵਤਾਰ ਦੇ ਹੱਕ ਦੇ ਵਿੱਚ ਅਵਤਾਰ ਦਾ ਨਾਮ ਲੈ ਕੇ ਅਵਤਾਰ ਬਾਣੀ ਨਾਂ ਦੀ ਇੱਕ ਕਵਿਤਾਵਾਂ ਦੇ ਨਾਂ ਦੇ ਉੱਤੇ, ਜਿਵੇਂ ਭੰਡਾਰੇ ਵਾਲੇ ਨੇ ਉਹ ਬਣਾਈ ਸੀ ਐਲਬਮ ਜੀ, ਉਵੇਂ ਬਣਾਈ ਹੋਈ ਸੀ। ਉਹਦੇ ਵਿੱਚ ਅੱਡ ਅੱਡ ਜਿਹੜੇ ਉਹਨਾਂ ਦੇ ਕਵੀ ਸੀ, ਉਹਨਾਂ ਦੀਆਂ ਕਵਿਤਾਵਾਂ ਜਿਹੀਆਂ, ਕਵਿਤਾਵਾਂ ਕਹਿਣਾ ਤਾਂ ਉਹਨਾਂ ਨੂੰ ਚਲੋ ਕਹਿਣਾ ਪੈਂਦਾ, ਉਹ ਛੰਦਬੰਦੀ ਜੀ, ਉਹ ਮੋੜ ਘੋੜ ਜੇ ਜਿਹੜੇ ਸੀ ਉਹਦੇ ਵਿੱਚ ਉਹਨਾਂ ਨੇ ਲਿਖੇ ਹੋਏ ਸੀ। ਉਹ ਸਾਰੇ ਜਿਹੜੇ ਇਤਰਾਜ਼ਯੋਗ ਅੰਸ਼ ਸੀ, ਉਹ ਇੱਕ ਕਿਤਾਬ ਦੇ ਵਿੱਚ, ਜਿਹਦਾ ਨਾਮ ਅਨੋਖੇ ਰਤਨ ਭਿੰਡਰਾਂ ਵਾਲੇ, ਸਤਿੰਦਰਪਾਲ ਸਿੰਘ ਕਪੂਰ, ਸਾਬਕਾ ਮੁੱਖ ਸੰਪਾਦਕ ਰੋਜ਼ਾਨਾ ਅਕਾਲੀ ਪੱਤਰਕਾ ਜਲੰਧਰ, ਇਹ ਕਿਤਾਬ ਹੈ ਜੀ। ਇਹਦੇ ਵਿੱਚ ਇਹ 1983 ਵਿੱਚ ਸੰਤ ਭਿੰਡਰਾਂ ਵਾਲੇ ਦੇ ਟਾਈਟਲ ਹੇਠ ਛਪੀ ਸੀ ਕਿਤਾਬ, ਹੁਣ ਇਹ ਨਵੇਂ ਰੂਪ ਚ ਦੁਬਾਰਾ ਆਈ ਹੈ। ਇਸ ਕਿਤਾਬ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਜਿਉਂਦੇ ਜੀ ਸਾਰਾ ਜਿਹੜਾ ਉਸ ਟਾਈਮ ਸਿੱਖ ਕੌਮ ਦਾ ਸੰਘਰਸ਼ ਸੀ, ਉਹਦੇ ਬਾਰੇ ਬਹੁਤ ਹੀ ਉਮਦਾ ਜਾਣਕਾਰੀ ਜਿਹੜੀ ਆ ਉਹ ਦਰਜ। ਇਹਦੇ ਵਿੱਚ ਉਹ ਸਾਰੇ ਅੰਸ਼ ਜਿਹੜੇ ਅਵਤਾਰ ਬਾਣੀ ਵਿੱਚ ਸੀਗੇ ਉਹ ਲਿਖੇ ਗਏ ਨੇ। ਸਾਡੇ ਸੂਝਵਾਨ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਦੋ ਚੀਜ਼ਾਂ ਇਕੱਠੀਆਂ ਕਰਨੀਆਂ। ਇੱਕ ਤਾਂ ਇਹ ਕਿਤਾਬ ਜ਼ਰੂਰ ਆਪਾਂ ਸਾਰੇ ਜਾਣੇ ਖਰੀਦੀਏ, 6 ਜੂਨ ਦੇ ਕਰਕੇ ਹਰ ਘਰ ਦੇ ਵਿੱਚ ਇਹੋ ਜਿਹੀਆਂ ਕਿਤਾਬਾਂ ਪੜ੍ਹਨ ਦੀ ਵਿਉਂਤ, ਇਹੋ ਜਿਹੀ ਸੋਚ ਹੋਣੀ ਚਾਹੀਦੀ ਆ ਕਿ ਘੱਲੂਘਾਰੇ ਨਾਲ ਸੰਬੰਧਿਤ ਜਾਂ ਸੰਤ ਭਿੰਡਰਾਂ ਵਾਲਿਆਂ ਜਾਂ ਸਿੱਖ ਜੁਝਾਰੂਆਂ ਨਾਲ ਸੰਬੰਧਿਤ ਸਾਨੂੰ ਲਿਟਰੇਚਰ ਘਰਾਂ 'ਚ ਲੈ ਕੇ ਆਉਣਾ ਚਾਹੀਦਾ, ਤੇ ਇਹ ਲਿਟਰੇਚਰ ਸਾਨੂੰ ਸਾਡੇ ਇਤਿਹਾਸ ਨਾਲ ਜੋੜੇਗਾ। ਸੋ ਇਹ ਜਿਹੜਾ ਇਹ ਕਿਤਾਬ ਆ, ਇਹਦੇ ਵਿੱਚ ਅਵਤਾਰ ਬਾਣੀ ਦੇ ਉਹ ਅੰਸ਼ ਦਿੱਤੇ ਗਏ ਨੇ ਜਿਹੜੇ ਖਾਲਸਾ ਪੰਥ ਨੂੰ ਉਸ ਮੌਕੇ ਬਹੁਤ ਹੀ ਜ਼ਿਆਦਾ ਇਤਰਾਜ਼ਯੋਗ ਲੱਗੇ ਪੂਰਾ ਅਧਿਐਨ ਕਰਨ ਤੋਂ ਬਾਅਦ। ਤੇ ਜਿਹੜੀਆਂ ਪੋਸਟਾਂ ਦੇ ਰਾਹੀਂ ਮੈਂ ਗੱਲ ਕਰ ਰਿਹਾ ਵੀ ਕੁਝ ਬੰਦੇ ਜਿਹੜੇ ਆਪਦੇ ਆਪ ਨੂੰ ਬੜੇ ਅਪਗ੍ਰੇਡ, ਬੜੇ ਵਿਦਵਾਨ, ਬੜੇ ਬੁੱਧੀਜੀਵੀ, ਬੜੇ ਸਿਆਣੇ ਤੇ ਬੜੇ ਦਾਨਸ਼ਵਰ ਪੇਸ਼ ਕਰ ਰਹੇ ਨੇ, ਉਹ ਸਾਰੇ ਦੇ ਸਾਰੇ ਲੋਕ ਇਸ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਲਿਖਦੇ ਆ, ਚਾਹੇ ਉਹ ਕਵਿਤਾ ਬਣਾ ਕੇ ਲਿਖਦੇ ਆ, ਚਾਹੇ ਉਹ ਆਪਦੇ ਵੱਲੋਂ ਕੋਈ ਪੋਸਟ ਬਣਾ ਕੇ ਲਿਖਦੇ, ਉਹ ਸਾਰਾ ਕੁਝ ਉਹੀ ਆ ਜਿਹੜਾ ਅਵਤਾਰ ਬਾਣੀ ਵਿੱਚ ਹੁੰਦਾ ਸੀ। ਜਿਵੇਂ ਅਵਤਾਰ ਬਾਣੀ ਦੇ ਵਿੱਚ ਸਿੱਖਾਂ ਦੇ ਕਕਾਰਾਂ ਦੇ ਖਿਲਾਫ, ਬਾਣੀ ਦੇ ਖਿਲਾਫ, ਕਿ ਜੀ ਮੈਂ ਸੁਖਮਨੀ ਸਾਹਿਬ ਪੜ੍ਹਦਾ ਰਿਹਾ, ਮੈਨੂੰ ਇਹ ਚੋਂ ਕੁਝ ਨਹੀਂ ਮਿਲਿਆ, ਇਹ ਕਕਾਰ ਪਾਉਣ ਦਾ ਕੀ ਫਾਇਦਾ ਜੀ, ਮੈਂ ਸਿੱਖਾਂ ਦੇ ਘਰੇ ਜਨਮ ਲੈ ਕੇ ਕੀ ਖੱਟਿਆ ਜੀ। ਤੋ ਇਹੋ ਜਿਹੀਆਂ ਗੱਲਾਂ ਉਸ ਅਵਤਾਰ ਬਾਣੀ ਵਿੱਚ ਸੀ।
ਤੇ ਇਸੇ ਕਰਕੇ ਉਸ ਕਪਟੀ ਤੇ ਪਾਪੀ ਤੇ ਛਲ ਕਪਟ ਨਾਲ ਭਰੇ ਹੋਏ ਸਾਰੇ ਕਾਸੇ ਦੇ ਉੱਤੇ ਪਾਬੰਦੀ ਲਾਉਣ ਦੀ ਮੰਗ ਜਿਹੜੀ ਸੀ ਖਾਲਸਾ ਪੰਥ ਨੇ ਕੀਤੀ। ਤੇ ਇਹ ਸਾਰੇ ਕਾਸੇ ਦੇ ਵਿੱਚ ਉਹੀ ਗੱਲਾਂ ਨੂੰ ਹੁਣ ਇਹ ਸੋਸ਼ਲ ਮੀਡੀਆ ਤੇ ਕੁਝ ਬੰਦੇ ਲਿਖ ਰਹੇ ਨੇ। ਇਹਨਾਂ ਸਾਰੇ ਬੰਦਿਆਂ ਨੇ ਆਪਦੇ ਆਪ ਨੂੰ ਅਪਗ੍ਰੇਡ ਜਾਂ ਜੋ ਵੀ ਕੁਝ ਮਰਜ਼ੀ ਬਣਾਇਆ ਹੋਵੇ, ਇਹ ਜਿਹੜੀ ਤਰਕ ਵਿਤਰਕ ਵਾਲੀ, ਇਹ ਜਿਹੜੀ ਸਿੱਖਾਂ ਨੂੰ ਧਰਮ ਤੋਂ ਡੇਗ ਕੇ ਉਹਨਾਂ ਦੇ ਮਨਾਂ ਅੰਦਰ ਤਰਕਸ਼ੀਲਤਾ ਦਾ, ਨਾਸਤਿਕਤਾ ਦਾ ਵਾਸ ਕਰਾਉਣ ਵਾਲੀ ਲਹਿਰ ਚੱਲ ਰਹੀ ਹੈ। ਇਹਦੇ ਵਿੱਚ ਬੰਦੇ ਬੜੇ ਅਜੀਬੋ-ਗਰੀਬ ਨੇ ਔਰ ਹਰੇਕ ਦਾ ਆਪੋ ਆਪਣਾ ਰੋਲ ਆ। ਹੁਣ ਬੰਦੇ ਜਾਂ ਧਿਰਾਂ ਜਾਂ ਉਹ ਜਿਹੜੇ ਪਲੇਟਫਾਰਮ ਨੇ, ਉਹਨਾਂ ਦੀ ਗੱਲ ਕਰਨ ਦੀ ਬਜਾਏ ਆਪਾਂ ਮੋਟੇ ਤੌਰ ਤੇ ਆਈਏ ਕਿ ਦੋ ਜਿਹੜੀਆਂ ਧਿਰਾਂ ਨੇ ਖਾਲਸਾ ਪੰਥ 'ਚ, ਇੱਕ ਉਹ ਧਿਰ ਆ ਜਿਹੜੀ ਖਾਲਸਾ ਪੰਥ ਦੇ ਉਜਵਲ, ਅੱਛੇ ਤੇ ਚੜ੍ਹਦੀ ਕਲਾ ਵਾਲੇ ਉਸ ਸੱਚੇ ਸੁੱਚੇ ਸੰਕਲਪ ਨੂੰ ਪ੍ਰਣਾਈ ਹੋਈ ਆ, ਜਿਹੜਾ 10 ਪਾਤਸ਼ਾਹੀਆਂ ਨੇ ਬਖਸ਼ਿਆ, ਜਿਹੜਾ ਸਿੱਖ ਰਹਿਤ ਮਰਿਆਦਾ ਰਾਹੀਂ ਸਾਡੇ ਕੋਲੇ ਪਹੁੰਚਦਾ, ਜਿਹੜਾ ਬਾਣੀ ਅਤੇ ਬਾਣੇ ਦੇ ਨਾਲ ਜੋੜ ਕੇ ਸਾਨੂੰ ਸੱਚੇ ਸੁੱਚੇ ਸਿੱਖ ਬਣਨ ਦਾ ਸਬਕ ਦਿੰਦਾ, ਤੇ ਜਿਹਦੇ ਵਿੱਚ ਇਹ ਹੈ ਕਿ ਖਾਲਸਾ ਅਤੇ ਖਾਲਿਸਤਾਨ, ਪੰਜਾਬੀ ਬੋਲੀ, ਸਿੱਖ ਧਰਮ ਅਤੇ ਸਿੱਖ ਸੱਭਿਆਚਾਰ, ਇਸ ਨੂੰ ਆਪਾਂ ਭਾਈ ਬੁਲੰਦ ਕਰਨਾ ਹੈ। ਦੂਜਾ ਇਹਦੇ ਉਲਟਾ ਕਿ ਪੰਥ ਅਤੇ ਪੰਜਾਬ ਦੇ ਵੇੜੀਆਂ 'ਚ ਵੱਟੇ ਕਿਵੇਂ ਪਾਉਣੇ। ਸੋ ਬਹੁਤ ਸਾਰੇ ਲੋਕ ਇਹ ਸਾਰਾ ਕੁਝ ਕਰਦੇ ਆ ਵੀ ਅਸੀਂ ਵੇੜੀਆਂ 'ਚ ਵੱਟੇ ਪਾਉਣੇ, ਤੇ ਕਹਿੰਦੇ ਇਹ ਨੇ ਕਿ ਅਸੀਂ ਸਿੱਖੀ ਦੇ ਬੜੇ ਚਿੰਤਤ ਆ ਤੇ ਸਾਨੂੰ ਬੜਾ ਸਿੱਖੀ ਦਾ ਮੋਹ ਆਉਂਦਾ, ਅਸੀਂ ਤਾਂ ਸਿੱਖੀ ਦੀ ਰਾਖੀ ਲਈ ਲੜ ਰਹੇ। ਇਹ ਲੋਕ ਜਿਹੜੇ ਨੇ, ਇਹਨਾਂ ਨੂੰ ਚਾਹੇ ਢੱਡਰੀਆਂ ਵਾਲੇ ਦੀ ਸਪੋਰਟ ਆ, ਚਾਹੇ ਜੋਗਿੰਦਰ ਸਿੰਘ ਸਪੋਕਸਮੈਨ ਦੀ ਸਪੋਰਟ ਆ, ਤੇ ਚਾਹੇ ਕਿਸੇ ਹੋਰ ਦੀ ਸਪੋਰਟ ਆ, ਸਪੋਰਟਾਂ ਸਪਾਟਾਂ ਦੀ ਗੱਲ ਨਹੀਂ। ਗੱਲ ਇਹ ਹੈਗੀ ਆ ਕਿ ਇਹ ਸਾਰੇ ਦੇ ਸਾਰੇ ਲੋਕ ਜੋ ਕੁਝ ਕਹਿ ਰਹੇ ਨੇ, ਜੋ ਕੁਝ ਕਰ ਰਹੇ ਨੇ, ਇਹਨਾਂ ਵਿੱਚੋਂ ਬਹੁਤਿਆਂ ਨੂੰ ਖੁਦ ਵੀ ਨਹੀਂ ਪਤਾ ਕਿ ਇਹ ਸਾਰਾ ਕੁਝ ਤਾਂ ਅਵਤਾਰ ਬਾਣੀ 'ਚ ਦਰਜ ਵਾ। ਬਹੁਤ ਸਾਰੀਆਂ ਗੱਲਾਂ ਇਹੋ ਜਿਹੇ ਚੇਲੇ ਵਾਲ ਕੇ ਜਿਹੜੇ ਮਗਰ ਲੱਗੇ ਹੋਏ ਨੇ, ਜਿਨ੍ਹਾਂ ਨੂੰ ਜਦੋਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਇਹ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਬੜਾ ਧੜੱਲੇ ਨਾਲ ਆਪਣੇ ਆਪ ਨੂੰ ਬੜਾ ਖੱਬੀ ਖਾਨ ਬਣਾ ਕੇ ਪੇਸ਼ ਕਰਦੇ ਨੇ, ਇਹਨਾਂ ਦੇ ਪਰਿਵਾਰਾਂ 'ਚ ਅਵਤਾਰ ਬਾਣੀ ਦਾ ਆਹ ਹਿੱਸਾ ਲਿਜਾ ਕੇ ਪੜ੍ਹਾ ਕੇ ਇਹਨਾਂ ਦੇ ਮਾਪਿਆਂ ਦੇ ਸਾਹਮਣੇ ਪੁੱਛਿਆ ਜਾਵੇ ਕਿ ਜੇ ਇਹੀ ਕੁਝ ਤੁਹਾਡਾ ਪੁੱਤ, ਤੁਹਾਡੇ ਪਰਿਵਾਰ ਦੇ ਵਿੱਚੋਂ ਜਿਹੜਾ ਤੁਹਾਡਾ ਘਰ ਵਾਲਾ ਜਾਂ ਤੁਹਾਡਾ ਜਿਹੜਾ ਕੋਈ ਹੋਰ ਪਰਿਵਾਰ ਦਾ ਮੈਂਬਰ ਆ ਉਹ ਕਰੇ, ਤਾਂ ਤੁਸੀਂ ਕੀ ਮਹਿਸੂਸ ਕਰੋਗੇ। ਇਹਨਾਂ ਗੱਲਾਂ ਦੇ ਖਿਲਾਫ ਤਾਂ ਅਕਾਲ ਤਖਤ ਤੋਂ ਹੁਕਮਨਾਮਾ ਹੋਇਆ। ਨਰਕ ਧਾਰੀਏ ਜਦੋਂ ਇਹ ਗੱਲ ਕਰਦੇ ਸੀ, ਉਦੋਂ ਦਾ ਪੰਥ ਨੇ ਹੁਕਮਨਾਮਾ ਜਾਰੀ ਕਰਤਾ। ਅੱਜ ਉਹੀ ਗੱਲਾਂ ਢੱਡਰੀਏ ਵਾਲਿਆਂ ਦੇ ਚੇਲੇ ਕਰਨ, ਜਾਂ ਕੋਈ ਅਪਗ੍ਰੇਡ ਸਪਗ੍ਰੇਡ ਦੇ ਅਮੈਤੀ ਕਰਨ, ਜਾਂ ਕਿਸੇ ਹੋਰ ਪਲੇਟਫਾਰਮ ਨਾਲ ਜੁੜੇ ਹੋਏ ਲੋਕ ਕਰਨ, ਤੇ ਉਦੋਂ ਆਪਾਂ ਦੜ ਵੱਟ ਕੇ ਬੈਠੇ ਰਹੀਏ। ਕਿੱਧਰਲੀ ਸਿਆਣਪ। ਇੱਕ ਗੱਲ ਹੈ ਕਿ ਸਿੱਖਾਂ ਦੇ ਵਿੱਚ, ਸਿੱਖ ਸਮਾਜ ਵਿੱਚ ਬਹੁਤ ਸਾਰੀਆਂ ਬ੍ਰਾਹਮਣਵਾਦੀ ਕ੍ਰਿਤੀਆਂ ਜਾਂ ਗੜਬੜਾਂ ਆ ਗਈਆਂ ਨੇ। ਇੱਕ ਸਾਫ਼ ਸੁਥਰਾ ਮਹਿਲ ਹੋਵੇ, ਜਿੱਥੇ ਬਹੁਤ ਜ਼ਿਆਦਾ ਆਲੀਸ਼ਾਨ ਪੱਥਰ ਲੱਗਿਆ ਹੋਵੇ, ਬੜੇ ਮਹਿੰਗੇ ਕਾਰਪੈਟ ਵਿਛੇ ਹੋਣ, ਬਹੁਤ ਸੁੱਖ ਸਹੂਲਤਾਂ ਹੋਣ, ਉੱਥੇ ਵੀ ਹਰ ਰੋਜ਼ ਸਫਾਈ ਕਰਨ ਦੀ ਲੋੜ ਪੈ ਜਾਂਦੀ ਹੈ। ਕਿਉਂ? ਕਿਉਂਕਿ ਕਿਸੇ ਨਾ ਕਿਸੇ ਪਾਸਿਓਂ ਡਸਟ, ਮਿੱਟੀ, ਘੱਟਾ ਆ ਜਾਂਦਾ। ਇਵੇਂ ਹੀ ਖਾਲਸਾ ਪੰਥ ਦਾ ਜਿਹੜਾ ਮਹਿਲ ਆ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਜਿਹਨੂੰ ਕਹਿ ਦਿੰਦੇ, ਉਹ ਜਿਹੜਾ ਸਾਡਾ ਮਹਿਲ ਆ, ਉਹਦੇ ਵਿੱਚ ਜੇਕਰ ਕਿਸੇ ਨਾ ਕਿਸੇ ਪਾਸਿਓਂ ਕੋਈ ਗੜਬੜ, ਕੋਈ ਊਚ ਨੀਚ ਕੋਈ ਹੈ, ਉਹਨੂੰ ਠੀਕ ਕਰਨਾ ਸਾਡਾ ਜ਼ਰੂਰੀ ਹੈ। ਸਾਡੇ ਸਿੱਖ ਭਾਈਚਾਰੇ ਦੇ ਵਿੱਚ ਜੇਕਰ ਕੋਈ ਔਣਤਾਈ ਹੈ, ਕੋਈ ਕਮਜ਼ੋਰੀ ਆ, ਕੋਈ ਘਾਟ ਆ, ਕੋਈ ਸਿੱਖ ਦੇ ਵਿੱਚ ਔਗਣ ਹੈ, ਉਸ ਦਾ ਸੁਧਾਰ ਕਰਨਾ ਜ਼ਰੂਰੀ ਆ। ਔਰ 10 ਪਾਤਸ਼ਾਹੀਆਂ ਸਾਨੂੰ ਇਹੀ ਮੱਤ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਆਪਣੇ ਅੰਦਰਲਾ ਜਿਹੜੀ ਮੈਲ ਆ ਉਹਨੂੰ ਕੱਢੋ, ਨਿਰਮਲ ਖਾਲਸੇ ਬਣੋ, ਇਹ ਤਾਂ ਮੱਤ ਦਿੰਦੇ ਆ। ਪਰ ਇਹ ਜਿਹੜਾ ਲੁੰਗ ਲਾਣਾ, ਉਹ ਇਹ ਕਹਿ ਰਿਹਾ ਹੈ ਕਿ ਸਿੱਖੀ ਅਤੇ ਸਿੱਖਾਂ 'ਚ ਨੁਕਸ ਬੜੇ ਆ, ਇਹ ਤਾਂ ਬਹੁਤ ਮਾੜੇ ਲੋਕ ਨੇ, ਇਹ ਸਿੱਖੀ ਨੂੰ ਤਿਆਗ ਜਾਓ। ਇਹ ਕਹਿਣ ਤੋਂ ਬਗੈਰ ਕਿ ਸਿੱਖੀ ਨੂੰ ਤਿਆਗ ਜਾਓ, ਬਾਕੀ ਸਾਰਾ ਕੁਝ ਕਰਦੇ ਆ। ਜਿਵੇਂ ਕੋਈ ਨਸ਼ੇੜੀ ਬੰਦਾ ਜਾਂ ਕੋਈ ਬਦਕਾਰ ਔਰਤ ਇੱਕ ਮਾਹੌਲ ਸਿਰਜੇ, ਉਹ ਮਾਹੌਲ ਸਿਰਜਣ ਦੇ ਵਿੱਚ ਹੀ ਸਾਰਾ ਕੁਝ ਆ, ਬਾਕੀ ਉਹਨੇ ਕਹਿਣਾ ਕੁਝ ਨਹੀਂ ਹੁੰਦਾ। ਉਵੇਂ ਇਹ ਸਾਰੇ ਲੋਕ ਜੋ ਕੁਝ ਕਹਿ ਰਹੇ ਨੇ, ਜੇਕਰ ਖਾਲਸਾ ਪੰਥ ਇਉਂ ਹੀ ਨੀਵੀਂ ਜੀ ਪਾ ਕੇ ਇਹਨਾਂ ਵਾਲੇ ਪਾਸਿਓਂ ਦੜ ਵੱਟ ਕੇ ਬੈਠਾ ਰਿਹਾ, ਤਾਂ ਇਹ ਸਾਡਾ ਨੁਕਸਾਨ ਕਰਨਗੇ। ਜਿਹੜੇ ਦੁਸ਼ਮਣ ਦਾ ਪਤਾ ਹੋਵੇ ਕਿ ਇਹ ਸਾਡਾ ਦੁਸ਼ਮਣ ਆ, ਜਿਵੇਂ ਮੁਗਲਾਂ ਪਠਾਨਾਂ ਨਾਲ ਸਿੱਖ ਲੜੇ, ਠੋਕ ਕੇ ਲੜੇ, ਕੋਈ ਚੱਕਰ ਨਹੀਂ। ਪਰ ਜਦੋਂ ਤੋਂ ਅਸੀਂ
ਹਿੰਦੂਤਵਾ ਨਾਲ ਭਾਗਵੇਂ ਬ੍ਰਿਗੇਡ ਨਾਲ ਜਦੋਂ ਸਾਡਾ ਮੈਚ ਪੈ ਗਿਆ ਬੜਾ ਔਖਾ ਹੋ ਗਿਆ, ਕਿਉਂਕਿ ਦੁਸ਼ਮਣ ਨਾਲੇ ਸਾਡੇ ਉੱਤੇ ਵਾਰ ਕਰਦਾ, ਨਿੱਤ ਸਾਡਾ ਨੁਕਸਾਨ ਕਰਦਾ, ਤੇ ਨਾਲ ਕਹਿੰਦਾ ਆਪਾਂ ਦਾ ਭਰਾ ਭਰਾ ਆ, ਆਪਾਂ ਦਾ ਭਾਈ ਭਾਈ ਆ। ਤੋ ਜਿਹੜੀਆਂ ਸਾਡੀਆਂ ਜੜ੍ਹਾਂ 'ਚ ਆਰੀ ਪਾਈ ਬੈਠਾ, ਜਿਹੜਾ ਸਾਡੇ ਹਰ ਪਲ ਸਿੱਖ ਫਲਸਫੇ ਦਾ, ਸਿੱਖ ਸਿਧਾਂਤ ਦਾ ਇੰਨਾ ਨੁਕਸਾਨ ਕਰ ਰਿਹਾ, ਉਹਦੇ ਖਿਲਾਫ ਜਦੋਂ ਵੀ ਕੋਈ ਪ੍ਰਤੀਕਿਰਿਆ ਗੁਰੂ ਦਾ ਖਾਲਸਾ ਕਰਨ ਲੱਗਦਾ, ਆਲੇ ਦੁਆਲੇ ਉਹ ਰੰਡੀ ਰੋਣਾ ਸ਼ੁਰੂ ਹੋ ਜਾਂਦਾ, ਚੀਕਾਂ ਝੰਗਾੜਾ ਪੈਂਦੀਆਂ, ਨਹੀਂ ਨਹੀਂ ਇਹ ਤਾਂ ਆਪਣੇ ਭਰਾ ਨੇ, ਇਹੀ ਮਾੜੇ ਆ ਜੀ ਜਿਹੜੇ ਸਿੱਖ ਇਹਨਾਂ ਹਮਲਿਆਂ ਦਾ ਵਿਰੋਧ ਕਰਦੇ। ਵਿਰੋਧ ਨਾ ਕਰੋ, ਆਰਾਮ ਨਾਲ ਫੜ ਕੇ ਛੱਤ ਰਖਾਓ ਇਹਨਾਂ। ਸੋ ਇਹ ਜਿਹੜਾ ਸਾਰਾ ਸਿਸਟਮ ਆ, ਇਸ ਸਿਸਟਮ ਵਰਗਾ ਹੀ ਸਿਸਟਮ ਸਾਡੀ ਕੌਮ ਦੇ ਅੰਦਰ ਇੱਕ ਖੜਾ ਹੋ ਗਿਆ ਕਿ ਬੜੀਆਂ ਸੋਹਣੀਆਂ ਨੀਲੀਆਂ ਕਾਲੀਆਂ ਪੱਗਾਂ ਨੇ, ਬੜੇ ਸੋਹਣੇ ਦਸਤਾਰੇ ਨੇ, ਉਤੋਂ 50 ਬੜੀਆਂ ਸਾਡੇ ਨਾਲੋਂ ਵੀ ਵੱਡੀਆਂ ਬੀਬੀਆਂ ਸ਼ਕਲਾਂ ਸੂਰਤਾਂ ਨੇ, ਤੇ ਆਪਦੇ ਆਪ ਨੂੰ ਧੜੱਲੇਦਾਰ ਸਿੱਖੀ ਦੇ ਲੰਬੜਦਾਰ ਵੀ ਕਹਿੰਦੇ ਆ, ਪਰ ਪ੍ਰਚਾਰ ਸਾਰਾ ਉਹ ਕਰ ਰਹੇ ਨੇ ਜਿਹੜੋ ਨਕਲੀ ਨਿਰੰਕਾਰੀਆਂ ਨੇ ਜੋ ਅਵਤਾਰ ਬਾਣੀ ਚ ਕੀਤਾ। ਮੈਂ ਬਾਰ-ਬਾਰ ਆਪਣੇ ਸਰੋਤਿਆਂ ਨੂੰ ਬੇਨਤੀ ਕਰ ਰਿਹਾ ਕਿ ਮੇਰੀ ਗੱਲ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਬਜਾਏ ਆਪ ਅਵਤਾਰ ਬਾਣੀ ਦਾ ਉਹਨਾਂ ਖਾਸ ਤੌਰ ਤੇ ਜਿਹੜੇ ਨੁਕਤੇ ਜਿਨ੍ਹਾਂ ਕਰਕੇ ਖਾਲਸਾ ਪੰਥ ਨੇ ਇਹਨਾਂ ਦੇ ਖਿਲਾਫ ਝੰਡਾ ਚੱਕਿਆ ਕਿ ਇਹਨਾਂ ਨੂੰ ਛੇਕਿਆ ਜਾਵੇ, ਇਹਨਾਂ ਨਾਲ ਰੋਟੀ ਬੈਠਣ ਦੀ ਸਾਂਝ ਨਹੀਂ ਰੱਖਣੀ, ਹੁਕਮਨਾਮਾ ਜਾਰੀ ਕਰਵਾਇਆ, ਉਹ ਸਾਰੇ ਇਤਰਾਜ਼ਯੋਗ ਨੁਕਤੇ ਇਸ ਕਿਤਾਬ ਵਿੱਚ ਮਿਲਦੇ ਨੇ ਜਿਹੜੀ ਸਤਿੰਦਰਪਾਲ ਸਿੰਘ ਕਪੂਰ ਦੀ ਆ, ਅਨੋਖੇ ਰਤਨ ਭਿੰਡਰਾਂ ਵਾਲੇ। ਇਹਦੇ ਵਿੱਚ ਉਹ ਪੜ੍ਹ ਲਓ ਬਸ ਇੱਕ ਵਾਰੀ, ਜਦੋਂ ਤੁਸੀਂ ਪੜ੍ਹ ਲਓ ਫਿਰ ਤੁਹਾਨੂੰ ਹਰੇਕ ਬੰਦੇ ਦੀ ਗੱਲ ਸਮਝ ਲੱਗੂਗੀ ਕਿ ਜਿਹੜੀ ਇਹ ਗੱਲ ਕਹਿ ਰਿਹਾ ਇਹਦੇ ਪਿੱਛੇ ਅਸਲ ਨੁਕਤਾ ਤਾਂ ਉਹ ਆ ਜਿਹੜਾ ਉਸ ਕਿਤਾਬ ਦੇ ਵਿੱਚ ਅਵਤਾਰ ਬਾਣੀ ਵਿੱਚ ਲਿਖਿਆ ਹੋਇਆ ਸੀ। ਇਹ ਬੰਦੇ ਕਹਿ ਰਹੇ ਨੇ ਕਿ ਅਸੀਂ ਕਹਿ ਰਹੇ ਹਾਂ, ਅਸੀਂ ਨਹੀਂ ਕਹਿ ਰਹੇ। ਔਰ ਇਹ ਗੱਲ ਚੇਤੇ ਰੱਖਿਓ ਕਿ ਜਦੋਂ ਗੁਰਦੁਆਰਾ ਸੁਧਾਰ ਲਹਿਰ ਵਾਲਾ ਦੌਰ ਚੱਲਿਆ, ਜਦੋਂ ਸਿੰਘ ਸਭਾ ਲਹਿਰ ਦਾ ਦੌਰ ਚੱਲਿਆ, ਉਦੋਂ ਇੱਥੇ ਆਰੀਆ ਸਮਾਜੀ ਹੁੰਦੇ ਸੀ, ਔਰ ਆਰੀਆ ਸਮਾਜੀਆਂ ਨੇ ਵੀ ਇਹੋ ਜਿਹਾ ਨੈਰੇਟਿਵ ਸਿਰਜਿਆ ਸੀ। ਜੇ ਤੁਸੀਂ ਸਿੱਖ ਇਤਿਹਾਸ ਤੇ ਨਜ਼ਰ ਮਾਰੋ, ਕਿਉਂਕਿ ਸਾਡੀ ਬੜੀ ਸਮੱਸਿਆ ਕਿ ਸਾਡੇ ਬੰਦੇ ਪੜ੍ਹਦੇ ਨਹੀਂ, ਅਸੀਂ ਨੋਟ ਬੜੇ ਕਮਾ ਲਾਂਗੇ, ਅਸੀਂ ਕੰਮਕਾਰ ਦੇ ਵਿੱਚ ਲੜਾਕੇ ਵੀ, ਅਸੀਂ ਯੋਧੇ ਵੀ, ਅਸੀਂ ਬਲਕਾਰੀ ਵੀ, ਅਸੀਂ ਸਿੱਖੀ ਸਿਦਕ ਦੀਆਂ ਬਹੁਤ ਵੱਡੀਆਂ ਇਤਿਹਾਸਕ ਮਿਸਾਲਾਂ ਕਾਇਮ ਕੀਤੀਆਂ ਨੇ, ਪਰ ਅਸੀਂ ਇਸ ਥਾਂ ਤੇ ਮਾਰ ਖਾ ਰਹੇ ਹਾਂ ਕਿ ਅਸੀਂ ਪੜ੍ਹਦੇ ਨਹੀਂ। ਤੇ ਜਦੋਂ ਸਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਸਿੱਖ ਕੌਮ ਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਜਾਂ ਰਿਆਸਤਾਂ ਵਾਲਾ ਰਾਜ ਜਦੋਂ ਗੋਰਿਆਂ ਦੇ ਅਧੀਨ ਚਲੇ ਗਿਆ, ਕਿਵੇਂ ਬਹੁਤ ਕੁਝ ਇਹੋ ਜਿਹਾ ਲਿਆ ਵਾੜਿਆ ਜਿਹੜਾ ਗਲਤ ਸੀ, ਪਰ ਬੜਾ ਕੁਝ ਉਹਨਾਂ ਦਿਨਾਂ ਦੇ ਵਿੱਚ ਘੁੰਮਿਆ। ਸਾਡੇ ਬੰਦੇ ਤਾਂ ਇਹੋ ਜਿਹੀਆਂ ਕਹਾਣੀਆਂ ਦਾ ਸ਼ਿਕਾਰ ਹੋ ਗਏ। ਕਹਿੰਦੇ ਜੀ ਪੱਛਮ ਵੱਲ ਇੱਕ ਦਿਨ ਦਸ਼ਮੇਸ਼ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਕਿਲੇ ਤੇ ਖੜ ਕੇ ਦੇਖ ਰਹੇ ਸੀ ਤੇ ਕਹਿ ਰਹੇ ਸੀ ਸਿੱਖਾਂ ਨੂੰ ਕਿ ਇਧਰੋਂ ਪੱਛਮ ਵੱਲੋਂ ਮੇਰਾ ਇੱਕ ਜਿਹੜਾ ਗੋਰਾ ਸਿੱਖ ਆ ਉਹ ਆਊਗਾ, ਮਤਲਬ ਕਿ ਉਹ ਵੀ ਗੁਰੂ ਦੇ ਭੇਜੇ ਹੋਏ ਸਿੱਖ ਨੇਗੇ ਜੀ ਜਿਹੜੇ ਇਹ ਗੋਰੇ ਨੇ। ਸੋ ਉਹਨਾਂ ਦੀ ਭਗਤੀ ਵੱਲ, ਉਹਨਾਂ ਦੀ ਚਾਪਲੂਸੀ ਵੱਲ, ਉਹਨਾਂ ਦੀ ਚਾਕਰੀ ਵੱਲ ਤੋਰਨ ਲਈ ਨਕਲੀ ਕਹਾਣੀਆਂ ਘੜੀਆਂ ਗਈਆਂ। ਅਸੀਂ ਹਿੰਦੂਤਵਾ ਤੇ ਭਾਗਵੇਂ ਬ੍ਰਿਗੇਡ ਤੇ ਇਲਜ਼ਾਮ ਲਾਉਂਦੇ ਆ ਕਿ ਜੀ ਉਹ ਆਪਦੀ ਮਨਮਰਜ਼ੀ ਦੀਆਂ ਕਥਾ ਕਹਾਣੀਆਂ ਘੜ ਲੈਂਦੇ ਆ, ਪਰ ਸਾਡਿਆਂ ਨੇ ਕਿਹੜਾ ਘੱਟ ਕੀਤੀ। ਸੋ ਜਿਨ੍ਹਾਂ ਦਿਨਾਂ ਦੇ ਵਿੱਚ ਨਾਮਧਾਰੀਆਂ ਨੇ, ਖਾਸ ਤੌਰ ਤੇ ਬਾਬਾ ਰਾਮ ਸਿੰਘ ਜੀ ਮਹਾਰਾਜ ਕੂਕਾ ਲਹਿਰ ਵਾਲੇ ਜਾਂ ਹੋਰ ਸਿੰਘ ਸਭਾ ਲਹਿਰ ਵਾਲਿਆਂ ਨੇ ਇੱਥੇ ਕੰਮ ਸ਼ੁਰੂ ਕੀਤਾ, ਉਦੋਂ ਇੱਥੇ ਬਹੁਤ ਸਾਰੇ ਜਿਹੜੇ ਹਮਲੇ ਸੀ ਸਿੱਖੀ ਉੱਤੇ ਹੋ ਰਹੇ ਸੀ। ਜਿਹੜੇ ਮਿਸ਼ਨਰੀ ਈਸਾਈ ਪ੍ਰਚਾਰਕ ਸੀ ਉਹਨਾਂ ਦਾ ਹਮਲਾ ਬੜਾ ਤੇਜ਼ ਸੀ, ਉਹਨਾਂ ਨਾਲੋਂ ਵੀ ਖਤਰਨਾਕ ਆਰੀਆ ਸਮਾਜ ਵਾਲਿਆਂ ਦਾ ਹਮਲਾ ਸੀ। ਔਰ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਸੀ ਇਹ ਸਿੱਖਾਂ ਦੇ ਕੋਲੋਂ ਸਿੱਖੀ ਖੋਹ ਕੇ ਉਹਨਾਂ ਨੂੰ ਆਪਦੇ ਜਾਲ ਵਿੱਚ ਫਸਾਉਣ ਲਈ ਜਿਵੇਂ ਅੱਜ ਕੰਮ ਚੱਲ ਰਿਹਾ। 100 ਸਾਲ ਬਾਅਦ ਅਸੀਂ ਉੱਥੇ ਹੀ ਖੜੇ ਹਾਂ, ਪੂਰੀ ਦੀ ਪੂਰੀ ਸਦੀ ਲੰਘ ਗਈ, ਅੱਜ ਵੀ ਹਿੰਦੂਤਵਾ ਤੇ ਈਸਾਈ ਮਤ ਦਾ ਇੱਕ ਸਾਂਝਾ ਹਮਲਾ ਸਿੱਖੀ ਨੂੰ ਘੇਰੀ ਖੜਾ। ਤੇ ਸਾਡੇ ਬੰਦੇ ਕਹਿੰਦੇ ਆ ਜੀ ਕੋਈ ਐਡੀ ਗੱਲ ਨਹੀਂ। ਠੀਕ ਆ ਭਾਈ, ਸਾਨੂੰ ਇਹੀ ਗੱਲ ਕਹਿਣੀ ਬਣਦੀ ਆ, ਗੁਰੂ ਪਾਤਸ਼ਾਹ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ, ਪਰ ਸਾਨੂੰ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਇਹ ਵੀ ਦੱਸਦਾ, ਬਾਬਰ ਬਾਣੀ ਕੀ ਕਹਿੰਦੀ ਆ ਕਿ ਜਿਹੜਾ ਇਹ ਲਾਰਾ ਲਾਇਆ ਸੀ ਵੀ ਕੋਈ ਗੱਲ ਨਹੀਂ ਜੀ ਸਾਰੇ ਮੁਗਲ ਅੰਨੇ ਹੋ ਜਾਣੇ ਆ ਜਦੋਂ ਇੱਥੇ ਆਉਣਗੇ, ਅਸੀਂ ਮੰਤਰ ਮਾਰ ਦਾਂਗੇ, ਕੋਈ ਮੰਤਰ ਮੰਤਰ ਕੰਮ ਨਹੀਂ ਆਉਂਦਾ। ਜਿਹੜਾ ਬਾਣੀ ਤੇ ਬਾਣੇ ਨਾਲ ਜੁੜਨਾ ਆ ਉਹ ਹੋਰ ਚੀਜ਼ ਆ, ਪਰ ਧਰਮ ਲਈ, ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਲੜਨਾ ਹੋਰ ਗੱਲ ਆ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਇਸ ਵੇਲੇ ਸਾਡੀ ਕੌਮ ਦੇ ਖਿਲਾਫ ਨੈਰੇਟਿਵ ਸਿਰਜਿਆ ਜਾ ਰਿਹਾ ਉਹਨੂੰ ਸਮਝੀਏ
ਜੇ ਸਮਝ ਜਾਵਾਂਗੇ ਤਾਂ ਅੱਧੀ ਲੜਾਈ ਜਿੱਤ ਜਾਵਾਂਗੇ। ਜੇ ਦੁਸ਼ਮਣ ਦਾ ਪਤਾ ਲੱਗ ਜਾਵੇ, ਦੁਸ਼ਮਣ ਦੀ ਚਾਲ ਸਮਝਣੀ ਸੌਖੀ ਹੋ ਜਾਂਦੀ ਹੈ। ਪਰ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਲੋਕ ਸਾਡੇ ਨਹੀਂ, ਇਹ ਲੋਕ ਕਿਉਂ ਉਹ ਸਾਰਾ ਪ੍ਰਚਾਰ ਕਰ ਰਹੇ ਨੇ ਜਿਹੜਾ ਅਵਤਾਰ ਬਾਣੀ ਵਿੱਚ ਜੋ ਨਕਲੀ ਨਿਰੰਕਾਰੀਆਂ ਦਾ ਗ੍ਰੰਥ ਆ। ਕੀ ਪਤਾ ਇਹਨਾਂ ਨੂੰ ਵੀ ਨਾ ਪਤਾ ਹੋਵੇ। ਆਪਾਂ ਮੰਨ ਲੈਂਦੇ ਆ ਪੜੇ ਇੰਨੇ ਵੀ ਜਿਹੜੇ ਥੱਲੇ ਨੇ, ਉੱਪਰ ਵਾਲਾ ਨਾ ਪਤਾ ਹੋਵੇ, ਜਿਹੜੇ ਉੱਪਰੋਂ ਗੱਲ ਤੋਰਦੇ ਆ, ਹੇਠਾਂ ਜਿਹੜੇ ਸੋਸ਼ਲ ਮੀਡੀਆ ਉੱਤੇ ਧੜੱਲੇ ਨਾਲ ਗੱਲ ਪ੍ਰਚਾਰ ਰਹੇ ਨੇ, ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਇਹ ਤਾਂ ਅਵਤਾਰ ਬਾਣੀ ਵਾਲਾ ਫਲਸਫਾ, ਇਹ ਸਿੱਖ ਫਲਸਫਾ ਨਹੀਂ ਹੈ। ਪਰ ਇਸ ਗੱਲ ਦੇ ਲਈ ਵੀ ਸਾਨੂੰ ਪਹਿਲਾਂ ਗੱਲ ਸਮਝਣੀ ਪਊਗੀ। ਸੋ ਅਵਤਾਰ ਬਾਣੀ ਦੇ ਇਹਨਾਂ ਹਿੱਸਿਆਂ ਨੂੰ ਸਮਝ ਕੇ ਆਪਦੀ ਲੜਾਈ ਨੂੰ ਕਾਇਮ ਕਰੀਏ, ਆਪਦੀ ਭਾਵਨਾ ਸ਼ੁੱਧ ਕਰਕੇ ਮੈਦਾਨ ਵਿੱਚ ਆਈਏ ਤੇ ਉਹਨਾਂ ਸਾਰੇ ਲੋਕਾਂ ਨੂੰ ਸਿੱਧੇ ਮੱਥੇ ਟੱਕਰੀਏ ਤਾਂ ਸਹੀ, ਜਿਸ ਤਰੀਕੇ ਨਾਲ ਇੱਕ ਵਨ ਸਾਈਡਡ ਉਹਨਾਂ ਦੇ ਸਾਹਮਣੇ ਕੋਈ ਹਾਲ ਹੀ ਨਹੀਂ ਰਿਹਾ। ਕੋਈ ਸੰਸਥਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਜਿਹੜਾ ਕੌਮੀ ਇਨਸਾਫ ਮੋਰਚੇ ਵਾਲੀ ਧਿਰ ਵਾ ਜਾਂ ਹੋਰ ਸਿੱਖ ਵਿਦਵਾਨ ਨੇ, ਉਹਨਾਂ ਸਾਰਿਆਂ ਨੂੰ ਜਿਹਨੂੰ ਮਰਜ਼ੀ ਤੁਸੀਂ ਨਜ਼ਰ ਮਾਰ ਕੇ ਦੇਖ ਲਓ, ਹਰ ਪਾਸੇ ਉਹ ਆਪੋ ਆਪਣੇ ਗਧੀ ਗੇੜ ਚ ਕਿਸੇ ਨਾ ਕਿਸੇ ਚੱਕਰ ਚ ਉਲਝੇ ਹੋਏ ਨੇ ਤੇ ਜਿਹੜੀ ਮੇਨ ਲੜਾਈ ਆ ਸਾਡੇ ਸਿਧਾਂਤ ਦੀ, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ। ਜਦੋਂ ਕਿਸੇ ਘਰ ਦੇ ਵਿੱਚ ਖਜ਼ਾਨਾ ਹੋਵੇ, ਉਸ ਘਰ ਦੇ ਸਾਰੇ ਮੈਂਬਰ ਅੱਡੋ ਅੱਡ ਥਾਵਾਂ ਉੱਤੇ ਹੋਰ ਗਧੀ ਗੇੜ ਵਿੱਚ ਕਿਸੇ ਚ ਉਲਝੇ ਹੋਣ, ਕਿਸੇ ਚੱਕਰ ਵਿੱਚ ਫਸੇ ਫਿਰਦੇ ਹੋਣ, ਹਰੇਕ ਬੰਦਾ ਹੀ ਆਪੋ ਆਪਣੀ ਥਾਂ ਤੇ ਬਿਜੀ ਹੋਵੇ, ਚਾਹੇ ਉਹ ਲੜਾਈ ਕਿੰਨੀ ਵੀ ਸਹੀ ਹਰੇਕ ਲੜ ਰਿਹਾ ਬੰਦਾ, ਪਰ ਉਸ ਖਜ਼ਾਨੇ ਤੱਕ ਜੇ ਦੁਸ਼ਮਣ ਦੀ ਪਹੁੰਚ ਅਸੀਂ ਸੌਖੀ ਕਰਨ ਵਾਲਾ ਮਾਹੌਲ ਤਿਆਰ ਕਰਕੇ ਦੇ ਦਿਆਂਗੇ ਤਾਂ ਬਾਅਦ ਵਿੱਚ ਪਿੱਟਣ ਦਾ ਕੋਈ ਮਤਲਬ ਨਹੀਂ ਹੁੰਦਾ। ਆਪਾਂ ਇਤਿਹਾਸ ਦੇ ਵਿੱਚ ਬਥੇਰਾ ਕੁਝ ਗਵਾਇਆ, ਪਰ ਜੇਕਰ ਅਸੀਂ ਆਪਦੇ ਸਿਧਾਂਤ ਅਤੇ ਆਪਦੇ ਇਤਿਹਾਸ ਤੋਂ ਟੁੱਟ ਗਏ, ਉਹ ਬਹੁਤ ਗਲਤ ਹੋਊਗਾ। ਇਸ ਵੇਲੇ ਇਹ ਲੜਾਈ ਬਹੁਤ ਹੀ ਜ਼ਿਆਦਾ ਅਹਿਮ ਮੋੜ ਤੇ ਆਈ ਹੋਈ ਹੈ। ਸੋ ਮੈਂ ਬਾਰ-ਬਾਰ ਜਿਹੜੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਦੁਹਰਾ ਰਿਹਾ ਉਹ ਇਹੀ ਹੈ ਕਿ ਸਾਡੇ ਬੰਦੇ, ਕੱਲ ਇੱਥੇ ਇੱਕ ਅੰਮ੍ਰਿਤਸਰ ਦੇ ਕੋਲ ਘਟਨਾ ਵਾਪਰੀ ਹੈ ਜਿਹਦੇ ਵਿੱਚ ਕੁਝ ਨੌਜਵਾਨ ਸਿੱਖਾਂ ਨੇ ਈਸਾਈਆਂ ਦੇ ਚਰਚ ਦੇ ਕੋਲ, ਜਿੱਥੇ ਉਹ ਆਪਦਾ ਪ੍ਰੋਗਰਾਮ ਕਰਦੇ ਆ, ਜਾ ਕੇ ਇਹ ਗੱਲ ਆਖੀ ਕਿ ਤੁਸੀਂ ਦਾੜੇ ਅਤੇ ਦਸਤਾਰ ਦੇ ਨਾਲ ਜਦੋਂ ਆ ਰਹੇ ਹੋ ਤੁਸੀਂ ਪੂਰੇ ਦੇ ਪੂਰੇ ਸਿੱਖ ਲੱਗਦੇ, ਪਰ ਤੁਸੀਂ ਜਾਣਾ ਅੰਦਰ ਈਸਾਈਆਂ ਦੇ ਪ੍ਰੋਗਰਾਮ 'ਚ, ਤੁਸੀਂ ਈਸਾਈ ਮਤ ਗ੍ਰਹਿਣ ਕਰ ਲਿਆ ਹੈ, ਇਹ ਤੁਹਾਡਾ ਹੱਕ ਹੈ, ਪਰ ਤੁਹਾਨੂੰ ਇਹ ਤਾਂ ਅਸੀਂ ਬੜਾ ਔਖ ਮਹਿਸੂਸ ਕਰਦੇ ਹਾਂ ਕਿ ਦਾੜੇ ਦਸਤਾਰ ਦੇ ਨਾਲ ਤੁਸੀਂ ਲੱਗਦੇ ਸਿੱਖ ਹੋ। ਹੁਣ ਉਹ ਇਹ ਤਾਂ ਨਹੀਂ ਕਹਿ ਰਹੇ ਕਿ ਤੁਸੀਂ ਪਹਿਲਾਂ ਸਿੱਖੀ ਤਿਆਗ ਦਿਓ, ਕੜੇ ਕਿਰਪਾਨਾਂ ਲਾ ਦਿਓ, ਪਰ ਉਹ ਤਾਂ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਸਿੱਖੀ ਵਿੱਚ ਪਰਪੱਕ ਹੋਵੋ, ਤੁਸੀਂ ਸਿੱਖੀ ਵਿੱਚ। ਔਰ ਇਹ ਗੱਲ ਜੇਕਰ ਕਈ ਭੈਣ ਭਰਾ ਇੱਥੇ ਹੁਣ ਇੱਕ ਮਿੰਟ ਲਈ ਧਿਆਨ ਦੇਣ, ਜੇ ਈਸਾਈ ਪ੍ਰਚਾਰਕ ਘਰਾਂ 'ਚ ਪਿੰਡਾਂ 'ਚ ਜਾ ਕੇ ਸਿੱਖਾਂ ਦੇ ਘਰਾਂ 'ਚ ਜਾ ਕੇ ਕਹਿ ਸਕਦੇ ਆ, ਉਹਨਾਂ ਨੂੰ ਜੇ ਹੱਕ ਆ ਕਿ ਭਾਈ ਆਓ ਈਸਾਈ ਬਣੋ ਜੀ, ਆਓ ਜੀ ਤੁਹਾਡੇ ਲਈ ਅਸੀਂ ਪ੍ਰਾਰਥਨਾ ਕਰਾਂਗੇ, ਉਹਨਾਂ ਨੂੰ ਜੇ ਭਰਮਾਉਣ ਦਾ ਹੱਕ ਆ, ਤਾਂ ਸਿੱਖਾਂ ਨੂੰ ਇਹ ਹੱਕ ਕਿਉਂ ਨਹੀਂ ਹੈਗਾ ਕਿ ਜਿੱਥੇ ਵੀ ਸਿੱਖ ਕੋਈ ਮਿਲੇ ਉਹਨੂੰ ਘੇਰ ਕੇ ਕਹਿਣਗੇ ਭਾਈ ਜਦੋਂ ਤੂੰ ਸਿੱਖ ਸਰੂਪ ਆ ਫਿਰ ਸਿੱਖ ਬਣ, ਤੂੰ ਕਿਉਂ ਸਿੱਖੀ ਤਿਆਗ ਕੇ ਈਸਾਈ ਜਾਂ ਕੁਝ ਹੋਰ ਬਣ ਰਿਹਾ? ਜੇ ਈਸਾਈਆਂ ਨੂੰ ਹੱਕ ਆ ਤਾਂ ਫਿਰ ਸਿੱਖਾਂ ਨੂੰ ਵੀ ਹੱਕ ਆ। ਪਰ ਇਹ ਗੱਲ ਕੱਲ ਉੱਥੇ ਤਕਰਾਰ ਤੋਂ ਬਾਅਦ ਚ ਟਕਰਾਅ ਵਿੱਚ ਬਦਲੀ, ਜਿਹਦੇ ਚ ਪਰਚੇ ਵੀ ਹੋਏ ਨੇ, ਔਰ ਪਰਚੇ ਤਾਂ ਹੋਣਗੇ। ਪਰਚੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਭਗਵਾਂ ਬ੍ਰਿਗੇਡ ਹਵਾ 'ਚ ਆ ਰਿਹਾ, ਪੰਪ 'ਚ ਆ ਰਿਹਾ, ਉਹਨਾਂ ਨੇ ਹੋਰ ਅੱਤ ਚੱਕਣੀ ਆ ਕਿ ਗੁਰਬਾਣੀ ਦੇ ਉਹ ਸ਼ਬਦ ਜਿਹੜੇ ਬ੍ਰਾਹਮਣਵਾਦ ਨੂੰ ਸ਼ਰੇਆਮ ਵੰਗਾਰਦੇ ਆ ਕਿ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਉਣ ਬਾਟ ਕਾਹੇ ਨਹੀਂ ਆਇਆ, ਜਾਂ ਹੋਰ ਬਹੁਤ ਸਾਰੇ ਜਿਹੜੇ ਹਿੰਦੂ ਮੈਥਾਲੋਜੀ ਨੂੰ ਭਗਵੇਂ ਬ੍ਰਿਗੇਡ ਦੇ ਆਰੀਅਨ ਨਸਲ ਦੇ ਪਰਖੱਚੇ ਉਡਾਉਂਦੇ ਆ, ਉਹ ਸਾਰੇ ਦੇ ਸਾਰੇ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਤੇ ਮੁਕੱਦਮੇ ਹੋਣਗੇ। ਔਰ ਪਿੱਛੇ ਜੇ ਇਹ ਮੁਕੱਦਮਾ ਪੰਜਾਬ 'ਚ ਇੱਕ ਹੋਇਆ ਵੀ ਆ ਜਿਹਦੇ ਵਿੱਚ ਉਸ ਪ੍ਰਚਾਰਕ ਨੂੰ ਮਾਫੀ ਮੰਗਣੀ ਪਈ। ਸੋ ਇਹ ਜਿਹੜਾ ਦਿਨੋਂ ਦਿਨ ਸਿੱਖੀ ਉੱਤੇ ਸਿਧਾਂਤਕ ਹਮਲਾ ਹੋ ਰਿਹਾ ਹੈ, ਹੁਣ ਉਹ ਫਿਜ਼ੀਕਲ ਹਮਲੇ ਵਿੱਚ ਜਦੋਂ ਬਦਲਣ ਲੱਗਿਆ, ਟਕਰਾਅ ਵਾਲਾ ਦੌਰ ਸ਼ੁਰੂ ਹੋ ਗਿਆ, ਪਰ ਸਾਡੇ ਬੰਦਿਆਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੈਗਾ ਅੱਗੇ ਰੌਲਾ ਕੀ ਹੈ। ਬਹੁਤ ਸਾਰੇ ਲੋਕ ਸਮਝਦੇ ਆ ਕਿ ਜਿਹੜੇ ਅਪਗ੍ਰੇਡ ਮਿਸ਼ਨਰੀ ਭਾਈਚਾਰੇ ਵਾਲੇ ਜਾਂ ਹੋਰ ਲੋਕ ਨੇ ਉਹ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਹੀ ਕਰਦੇ ਆ, ਤੇ ਜਿਹੜੇ ਸਾਡੇ ਰੈਡੀਕਲ ਜਾਂ ਤੱਤੇ ਸਿੱਖ ਨੇ ਜੀ ਇਹ ਕੁਝ ਜ਼ਿਆਦਾ ਹੀ ਪੰਗਾ ਖੜਾ ਕਰਨ ਲੱਗ ਜਾਂਦੇ ਆ। ਸੋ ਇਹ ਤੋਂ ਪਹਿਲਾਂ ਕਿ ਆਪਾਂ ਆਪ ਦੇ ਭਾਈਚਾਰੇ ਦੇ ਖਿਲਾਫ ਹੀ ਆਪਦੇ ਬੰਦੇ ਨੂੰ ਜੱਫਾ ਮਾਰ ਕੇ ਬਹਿ ਜਾਈਏ ਤੇ ਦੁਸ਼ਮਣ ਸੱਟ ਮਾਰ ਜਾਵੇ, ਬੇਨਤੀ ਆ ਕਿ ਸਾਡੇ ਇਸ ਗੱਲ ਨੂੰ ਸਮਝੋ ਕਿ ਕਿਵੇਂ ਸਿੱਖਾਂ ਦੇ ਅੰਦਰ ਅਵਤਾਰ ਬਾਣੀ, ਨਕਲੀ ਨਿਰੰਕਾਰੀਆਂ ਦਾ ਸਾਰਾ ਕੁਝ ਜਿਹੜਾ ਹੈ
ਉਹਨੂੰ ਪੇਸ਼ ਕੀਤਾ ਜਾ ਰਿਹਾ, ਕਿਵੇਂ ਉਹਨੂੰ ਥੋਪਿਆ ਜਾ ਰਿਹਾ, ਕਿਵੇਂ ਉਹਦੇ ਅੰਦਰ ਸਾਡੇ ਵਸਾਇਆ ਜਾ ਰਿਹਾ, ਔਰ ਅਸੀਂ ਉਹਦੇ ਖਿਲਾਫ ਕੀ ਸਟੈਂਡ ਲੈਣ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।